ਕੈਨੇਡਾ ਦੇ ਵਿੱਚ ਜਿਹੜੇ ਭਾਰਤ ਤੋਂ ਪੰਜਾਬ ਤੋਂ ਆਏ ਜਿਹੜੇ ਕੁਝ ਵਿਦਿਆਰਥੀ ਆ ਉਹਨਾਂ ਦੇ ਦੁਆਰਾ ਵੱਖ-ਵੱਖ ਥਾਵਾਂ ਦੇ ਉੱਤੇ ਹੜਤਾਲਾਂ ਪ੍ਰੋਟੈਸਟ ਉਹ ਸਾਰਾ ਕੁਝ ਕੀਤਾ ਜਾ ਰਿਹਾ ਆ। ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਵਰਕ ਪਰਮਿਟ ਡਿਨਾਈ ਕੀਤੇ ਜਾ ਰਹੇ ਆ ਉਸ ਨੂੰ ਜਿਹੜਾ ਉਹ ਲੈ ਕੇ ਹੁਣ ਵਿਦਿਆਰਥੀ ਕਹਿ ਰਹੇ ਆ ਵੀ ਅਸੀਂ ਇੱਕ ਹਿਸਾਬ ਦੇ ਨਾਲ ਬਲੀ ਦੇ ਬੱਕਰੇ ਬਣ ਰਹੇ ਆ ਇਸ ਪੂਰੇ ਵਿਵਾਦ ਦੇ। ਕੀ ਹੋਰ ਚੀਜ਼ਾਂ ਦਾ ਆਪਾਂ ਨੂੰ ਇਸ ਦੇ ਵਿੱਚ ਪਤਾ ਹੈ? ਜਿਹੜੇ ਐਜੂਕੇਸ਼ਨ ਵੀਜ਼ੇ ਹੁੰਦੇ ਨੇ ਉਹ ਸਿੰਗਲ ਇੰਟੈਂਟ ਵੀਜ਼ੇ ਹੁੰਦੇ ਨੇ। ਉਹਦੇ ਵਿੱਚ ਤੁਸੀਂ ਸਦਾ ਹੀ ਇਹ ਕਹਿੰਦੇ ਹੋ ਕਿ ਜਦੋਂ ਮੇਰੀ ਐਜੂਕੇਸ਼ਨ ਖਤਮ ਹੋ ਗਈ ਤੇ ਮੈਂ ਆਪਣੇ ਦੇਸ਼ ਵਾਪਸ ਜਾ ਕੇ ਕੰਮ ਕਰਾਂਗਾ। ਆਮ ਤੌਰ ਤੇ ਜੇ ਇੰਟਰਵਿਊਜ਼ ਹੁੰਦੀਆਂ ਤਾਂ ਉਹਦੇ ਵਿੱਚ ਤੁਸੀਂ ਇਹੀ ਚੀਜ਼ ਨੂੰ ਤੁਸੀਂ ਕਨਵਿੰਸ ਕਰਾਉਂਦੇ ਆ ਵੀਜ਼ਾ ਆਫਿਸਰ ਨੂੰ ਜਿਹੜਾ ਤੁਹਾਨੂੰ ਵੀਜ਼ਾ ਦਿੰਦਾ। 2008 ਤੋਂ ਬਾਅਦ ਦਾ ਜਿਹੜਾ ਅਸੀਂ ਸਮਾਂ ਵੇਖੀਏ ਤਾਂ ਉਹਦੇ ਵਿੱਚ ਓਵਰਆਲ ਹੀ ਜਿਹੜੀ ਇੱਕ ਅਮਰੀਕਨ ਤੇ ਕੈਨੇਡੀਅਨ ਇਕਨੋਮੀ ਸੀਗੀਆਂ ਵੱਧ ਰਹੀਆਂ ਸੀਗੀਆਂ। ਜੌਬਸ ਦੀ ਅਵੇਲੇਬਿਲਿਟੀ ਸੀਗੀ ਉਹ ਇਸ ਹਿਸਾਬ ਨਾਲ ਸੀਗੀ ਕਿ ਜਿਹੜੇ ਇੱਥੇ ਸਿੰਗਲ ਇੰਟੈਂਟ ਤੇ ਵੀ ਹੁੰਦੇ ਸੀ ਉਹ ਮੁੜ ਕੇ ਆਪਣੇ ਵੀਜ਼ੇ ਜਿਹੜੇ ਸੀ ਉਹ ਚੇਂਜ ਕਰ ਜਾਂਦੇ ਸੀ। ਐਜ਼ ਅ ਮੈਟਰ ਆਫ ਫੈਕਟ ਕੈਨੇਡਾ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਜੇ ਤੁਸੀਂ ਸਿੰਪਲੀ ਤੁਹਾਡੇ ਕੋਲ ਮੈਨੇਜਰੀਅਲ ਪੋਸਟ ਸੀ ਕਿ ਤੁਸੀਂ ਅਪਲਾਈ ਕਰਦੇ ਸੀ ਤਾਂ ਕੈਨੇਡਾ ਤੁਹਾਨੂੰ ਹੱਸ ਕੇ 2-3 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਦਿੰਦਾ ਸੀਗਾ। ਦੋਸਤੋ 4 ਸਾਲ ਦੇ ਬਾਅਦ ਤੁਹਾਡੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਹੋ ਜਾਂਦੀ ਸੀ। ਇੱਥੇ ਉਹਨਾਂ ਨੂੰ ਇੱਕ ਹਿਸਾਬ ਦਾ ਬੂਸਟ ਮਿਲ ਰਿਹਾ ਸੀਗਾ ਕਿ 18 19 ਸਾਲ ਦੇ ਜਿਹੜੇ ਜਵਾਕ ਸੀਗੇ ਜਿਹੜੇ ਪੜ੍ਹੇ ਹੋਏ ਤੇ ਐਜੂਕੇਟਿਡ ਤੇ ਚੰਗੀ ਤਰ੍ਹਾਂ ਇੰਗਲਿਸ਼ ਦੇ ਵਿੱਚ ਆਪਣਾ ਟੈਸਟ ਕੱਢੇ ਹੋਏ ਇੱਥੇ ਆ ਰਹੇ ਸੀ। ਇੱਥੇ ਦੀ ਲੇਬਰ ਮਾਰਕੀਟ ਨੂੰ ਮੁਹੱਈਆ ਕਰਵਾ ਰਹੇ ਸੀ। ਪਰ ਉਹ ਟਾਈਮ ਇਦਾਂ ਦਾ ਸੀ ਜਿਹਦੇ ਵਿੱਚ ਲੇਬਰ ਮਾਰਕੀਟ ਦੀ ਡਿਮਾਂਡ ਸੀ ਤੇ ਉਹਦਾ ਫਿਰ ਹੁਣ ਜਿੱਦਾਂ ਇੰਗਲਿਸ਼ ਜਿਵੇਂ ਕਹਿੰਦੇ ਨਾ ਦ ਕਾਊਜ਼ ਆਰ ਕਮਿੰਗ ਹੋਮ ਟੂ ਰੂਸਟ। ਓਵਰਆਲ ਇਕਨੋਮੀ ਸਲੋ ਹੋਈਆਂ ਨੇ। ਕੈਨੇਡਾ ਦੀ ਵੀ ਇਕਨੋਮੀ ਸਲੋ ਹੋ ਰਹੀ ਆ, ਅਮਰੀਕਾ ਦੀ ਵੀ ਇਕਨੋਮੀ ਸਲੋ ਹੋ ਰਹੀ ਆ। ਸੋ ਜਦੋਂ ਵੀ ਕਿਸੇ ਵੀ ਦੇਸ਼ ਦੀ ਇਕਨੋਮੀ ਸਲੋ ਹੁੰਦੀ ਆ ਤੇ ਪੋਲੀਟੀਸ਼ੀਅਨਸ ਦੇ ਲਈ ਸਭ ਤੋਂ ਸੌਖਾ ਕੰਮ ਜਿਹੜਾ ਕਰਨਾ ਹੁੰਦਾ ਹੈ ਜਾਂ ਆਮ ਪੋਪੂਲੇਸ਼ਨ ਦੇ ਲਈ ਉਹ ਹੁੰਦਾ ਆ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਕਹਿਣਾ ਕਿ ਜਾਂ ਜਿਹੜੇ ਸਿਟੀਜ਼ਨਸ ਨੇ ਕਹਿਣਾ ਕਿ ਉਹਨਾਂ ਦੇ ਕਰਕੇ ਚੀਜ਼ਾਂ ਸਲੋ ਹੋ ਵਿਲਨ ਬਣਾ ਕੇ ਪੇਸ਼ ਕਰਨਾ, ਡੀਹਿਊਮਨਾਈਜ਼ ਕਰ ਦੇਣਾ। ਸੋ ਆਈ ਥਿੰਕ ਉਹ ਅਸੀਂ ਵੇਖਣ ਨੂੰ, ਪਰ ਇਹ ਅਸੀਂ ਜੇ ਕਹੀਏ ਕਿ ਇਕੱਲਾ ਪੋਲਿਟਿਕਸ ਦਾ ਹੀ ਮਸਲਾ ਆ ਤੇ ਨਹੀਂ ਆ। ਕੀ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਵੀ ਮੈਨੂਫੈਕਚਰਡ ਡਿਸੈਂਟ ਵੀ ਸੀਗਾ? ਇਹਨਾਂ ਸਾਰੇ ਨਿਆਣਿਆਂ ਦੇ ਉਲਟ ਵੀ ਮੈਨੂਫੈਕਚਰਡ ਬਾਅਦ ਦੇ ਵਿੱਚ ਕੰਸੈਂਟ ਇਹਨਾਂ ਨੂੰ ਬਾਹਰ ਕੱਢਣ ਨੂੰ ਜਿਹੜਾ ਉਹ ਲੈ ਕੇ ਕੀ ਇਸ ਚੀਜ਼ ਨੇ ਵੀ ਇੱਥੇ ਭੂਮਿਕਾ ਨਿਭਾਈ? ਸੋ ਇਹਦੇ ਆਪਣਾ ਦੋ ਟਰਮਸ ਅਸੀਂ ਜਦੋਂ ਸਾਈਕੋਲੋਜੀ ਦੇ ਪੁਆਇੰਟ ਆਫ ਵਿਊ ਤੋਂ ਵੇਖਦੇ ਆ ਤੇ ਇਹ ਜਿਹੜਾ ਮੈਨੂਫੈਕਚਰਿੰਗ ਆਫ ਕੰਸੈਂਟ ਤੇ ਮੈਨੂਫੈਕਚਰਿੰਗ ਆਫ ਡਿਸੈਂਟ ਆ ਇਹ ਦੋ ਚੀਜ਼ਾਂ ਹੀ ਹੈ ਕੀ। ਸੋ ਜਿਹੜਾ ਮੈਨੂਫੈਕਚਰਿੰਗ ਆਫ ਕੰਸੈਂਟ ਆ ਇਹ ਬੁੱਕ ਸੀਗੀ ਐਡਵਰਡ ਹਰਮਨ ਦੀ ਤੇ ਨੋਮ ਚੋਮਸਕੀ ਦੀ। ਉਹਨਾਂ ਦੀ ਥੀਸਿਸ ਇਹ ਸੀਗੀ ਕਿ ਜਿਹੜਾ ਮੀਡੀਆ ਆਮ ਤੌਰ ਦੇ ਉੱਤੇ ਹੁੰਦਾ ਆ ਐਂਡ ਮੀਡੀਆ ਆਮ ਤੌਰ ਤੇ ਅਸੀਂ ਜਦੋਂ ਵੀ ਮੀਡੀਆ ਸੋਚਦੇ ਆ ਕਿਉਂਕਿ ਸਾਡੀ ਕਨਵਰਸੇਸ਼ਨ ਦੇ ਵਿੱਚ ਇਹ ਹੁੰਦਾ ਆ ਕੋਦੀ ਮੀਡੀਆ ਜਾਂ ਵਟਐਵਰ ਮੀਡੀਆ, ਸੋ ਆਪਾਂ ਨੂੰ ਸਦਾ ਲੱਗਦਾ ਹੈ ਕਿ ਮੀਡੀਆ ਸਿਰਫ ਟੀਵੀ ਤੇ ਰੇਡੀਓ ਆ। ਪਰ ਜੇ ਤੁਸੀਂ ਕਰੰਟ ਮੀਡੀਆ ਵੇਖੋ ਉਹਦੇ ਵਿੱਚ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ ਨੇ ਉਹ ਵੀ ਮੀਡੀਆ ਨੇ, ਟਵਿੱਟਰ ਅਕਾਊਂਟ ਨੇ ਉਹ ਵੀ ਮੀਡੀਆ ਨੇ, ਜਿਹੜੇ ਬੋਟਸ ਤੁਹਾਡੇ ਜਿਹੜੇ ਫੇਸਲੈਸ ਬੋਟਸ ਜਿਨ੍ਹਾਂ ਦਾ ਨਾਂ ਹੋਊਗਾ ਪੰਜਾਬ ਸਿੰਘ ਜਾਂ ਵਟਐਵਰ ਇਦਾਂ ਦੇ ਆ ਕੇ ਤੁਹਾਡੇ ਉੱਤੇ ਕਮੈਂਟ ਕਰ ਰਹੇ ਨੇ ਉਹ ਵੀ ਇਸ ਟਾਈਮ ਮੀਡੀਆ ਨੇ। ਉਹ ਕਹਿੰਦੇ ਸੀ ਕਿ ਜਿਹੜੀ 5 ਸਟਰਕਚਰਲ ਫਿਲਟਰ ਨੇ ਆਪਣਾ ਉਹ ਕੀ ਕਰਦੇ ਨੇ ਵੀ ਉਹਦੇ ਥਰੂ ਇਨਫੋਰਮੇਸ਼ਨ ਪਾਸ ਹੋ ਕੇ ਹੀ ਆਮ ਤੌਰ ਤੇ ਲੋਕਾਂ ਥਾਣੀ ਪਹੁੰਚਦੀ ਹੈ। ਪਹਿਲਾਂ ਕਹਿੰਦੇ ਸੀਗੇ ਕਿ ਜਿਹੜੇ ਮੀਡੀਆ ਹਾਊਸਸ ਨੇ ਉਹ ਆਮ ਤੌਰ ਤੇ ਆਰਗੇਨਾਈਜ਼ਡ ਹੁੰਦੇ ਤੇ ਵੱਡੇ ਹੁੰਦੇ, ਦੇ ਆਰ ਨਾਟ ਜਸਟ ਹੈਨਾ। ਸੋ ਜਦੋਂ ਤੁਹਾਨੂੰ ਲੱਗਦਾ ਕਿ ਇੱਕ ਸੇਮ ਹੀ ਇਨਫੋਰਮੇਸ਼ਨ ਬਾਰ-ਬਾਰ ਦੁਹਰਾਈ ਜਾ ਰਹੀ ਹੋਵੇ। ਦੂਸਰੀ ਚੀਜ਼ ਆਮ ਤੌਰ ਤੇ ਆਰਗੇਨਾਈਜ਼ੇਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਐਗਜ਼ਿਸਟ ਕਰਨ ਦੇ ਲਈ ਐਡਵਰਟਾਈਜ਼ਿੰਗ ਤੇ ਡਿਪੈਂਡ ਹੁੰਦੀਆਂ ਨੇ। ਐਡਵਰਟਾਈਜ਼ਿੰਗ ਜਿਹੜੀ ਆ ਉਹ ਆਮ ਤੌਰ ਤੇ ਜਿਹੜੀ ਵੀ ਪਾਵਰ ਧਿਰ ਹੁੰਦੀ ਆ ਉਹ ਕਰਦੀ ਹੁੰਦੀ ਹੈ। ਇੱਕ ਕਾਮਨ ਆਈਡੀਓਲੋਜੀ ਜਾਂ ਇੱਕ ਕਾਮਨ ਐਨਮੀ ਕ੍ਰੀਏਟ ਕਰ ਦਿੱਤਾ ਜਾਂਦਾ ਹਨਾ, ਉਸ ਹਿਸਾਬ ਨਾਲ ਕੰਸੈਂਟ ਬਿਲਡ ਹੁੰਦਾ। ਪਰ ਇੱਥੋਂ ਜਿਹੜੀ ਓਪੋਜ਼ਿਟ ਜਿਹੜੀ ਥਿਉਰੀ ਹੈਗੀ ਆ ਉਹ ਹੈਗੀ ਆ ਦ ਮੈਨੂਫੈਕਚਰਿੰਗ ਆਫ ਡਿਸੈਂਟ। ਅੱਛਾ ਜੀ, ਮੈਨੂਫੈਕਚਰਿੰਗ ਆਫ ਡਿਸੈਂਟ ਦਾ ਆਈਡੀਆ ਇਹ ਆ ਕਿ ਕੋਈ ਵੀ ਆਈਡੀਆ ਆ ਉਹਦੇ ਅਗੇਂਸਟ ਇੱਕ ਫੇਕ ਓਪੋਜੀਸ਼ਨ ਖੜੀ ਕੀਤੀ ਜਾਂਦੀ। ਮੈਨੂੰ ਲੱਗਦਾ ਵੀ ਵੈਕਿਊਮ ਬਹੁਤ ਆ, ਸਪੇਸ ਬਹੁਤ ਆ ਤੇ ਲੋਕ ਅੰਡਰਸਟੈਂਡ ਨਹੀਂ ਕਰ ਪਾ ਰਹੇ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਨੂੰ ਵੀ ਕਿਹੜੇ ਐਂਗਲ ਤੋਂ ਜਿਹੜਾ ਉਹ ਹੁੰਦਾ ਆ। ਆਈ ਡੋਂਟ ਨੋ ਵੀ ਇਹ ਫਿਰ ਮੈਨੂਫੈਕਚਰਡ ਪਬਲਿਕ ਓਪੀਨੀਅਨ ਆ ਜਾਂ ਪਬਲਿਕ ਓਪੀਨੀਅਨ ਨੂੰ ਦੇਖਦੇ ਹੋਏ ਆਪਣੇ ਇਸ ਤਰੀਕੇ ਦਾ ਜਿਹੜਾ ਡਿਸੈਂਟ ਤੇ ਕੰਸੈਂਟ ਆ ਉਸ ਨੂੰ ਕ੍ਰੀਏਟ ਕੀਤਾ ਜਿਹੜਾ ਉਹ ਜਾ ਰਿਹਾ ਆ ਤਾਂ ਜੋ ਲੋਕਾਂ ਨੂੰ ਆਪਣੇ ਨਾਲ ਜਿਹੜਾ ਉਹ ਜੋੜਿਆ ਜਾ ਸਕੇ। ਆਈ ਥਿੰਕ ਯੂ ਰੇਜ਼ ਅ ਵੈਰੀ ਗੁੱਡ ਪੁਆਇੰਟ ਕਿਉਂਕਿ ਇਹਦੇ ਵਿੱਚ ਦੋ ਵੱਖਰੇ ਮਾਡਲ ਨੇ। ਇੱਕ ਮਾਡਲ ਤਾਂ ਹੈਗਾ ਕਿ ਆਲਰੇਡੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਪ੍ਰੀ ਡਿਸਾਈਡ ਕਰਕੇ ਤੇ ਬੰਦੇ ਜਿਹੜੇ ਹੈਗੇ ਨੇ ਪਹਿਲਾਂ ਹੀ ਉਹਨਾਂ ਨੇ ਇੱਕ ਐਂਡ ਪੁਆਇੰਟ ਸੋਚਿਆ ਹੁੰਦਾ ਤੇ ਉਹਦੇ ਦੁਆਲੇ ਦੇ ਸਟਾਰਟ ਟੂ ਮੈਨੂਫੈਕਚਰ ਕਿ ਇੱਧਰ ਨੂੰ ਡਿਸੈਂਟ ਜਿਹੜੀ ਆ ਉਹਨੂੰ ਕੈਪਚਰ ਕਰਕੇ ਹੌਲੀ ਇਹਨੂੰ ਸ਼ੇਪ ਕਰ ਦੇਣਾ। ਦੂਜਾ ਹੈਗਾ ਆ ਦ ਓਪਰਚੁਨਿਜ਼ਮ। ਵੱਖਰੇ ਸੋਸ਼ਲ ਮੀਡੀਆਜ਼ ਵੱਖਰੇ ਤਰੀਕੇ ਨਾਲ ਆਪਰੇਟ ਕਰਦੇ ਆ। ਜਿੱਦਾਂ ਫਾਰ ਐਗਜ਼ਾਮਪਲ ਟਵਿੱਟਰ ਦੇ ਉੱਤੇ ਜੇ ਤੁਸੀਂ ਕੰਟਰੋਵਰਸ਼ੀਅਲ ਪਾ ਰਹੇ ਹੋ ਇਟ ਵਿਲ ਗੈਟ ਲੋਟ ਆਫ ਰਿਐਕਸ਼ਨ। ਸੋ ਜਿਹੜਾ ਕੰਟਰੋਵਰਸੀਅਲ ਆ ਉਹਨੂੰ ਤੁਸੀਂ ਜੇ ਕੈਪਚਰ ਕਰਕੇ
ਸੋ ਸਡਨਲੀ ਤੁਸੀਂ ਇੱਕ ਹਿਸਾਬ ਨਾਲ ਡਿਜੀਟਲ ਐਸੈਟ ਬਣਾ ਲੈਂਦੇ ਆ ਜਿਹੜਾ ਵੈਲਿਊਏਬਲ AI ਨੂੰ ਲੈ ਕੇ ਜਿੱਥੇ ਲੋਕਾਂ ਨੂੰ ਲੱਗਦਾ ਵੀ ਫਾਇਦਾ ਵੀ ਕਾਫੀ ਆ, ਬਹੁਤ ਜ਼ਿਆਦਾ ਉਸ ਦੇ ਬੈਨੀਫਿਟ ਹੈਗੇ ਆ, ਚਲੋ ਹੋਣਗੇ ਵੀ, ਆਪਾਂ ਇਹ ਨਹੀਂ ਕਹਿੰਦੇ ਨਹੀਂ, ਹਰ ਇੱਕ ਚੀਜ਼ ਦੇ ਐਡਵਾਂਟੇਜਸ ਡਿਸਐਡਵਾਂਟੇਜਸ ਹੁੰਦੇ ਆ, ਪਰ ਇਸ ਟਾਈਮ ਇੱਕ ਹੋਰ ਵੇਵ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ ਵੀ AI ਸਕਾਈ ਨੈਟ ਤਾਂ ਨਹੀਂ ਬਣੂਗੀ ਟਰਮੀਨੇਟਰ ਵਾਲੀ। ਜਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ, ਆਪੇ ਹੀ ਕੰਪਨੀਆਂ ਨੂੰ ਹੈਕ ਕਰ ਲੈਂਦੀ ਆ, ਆਪੇ ਹੀ ਉਹ ਆਪਣਾ ਹੀ ਧਰਮ ਉਹਨਾਂ ਨੇ ਇੱਕ ਥਾਂ ਦੇ ਉੱਤੇ AI ਏਜੰਟਸ ਨੇ ਜਿਹੜਾ ਉਹ ਚਲਾ ਲਿਆ, ਉਹਦੇ ਵਿੱਚ ਕਿੰਨੇ ਪ੍ਰੋਫਿਟ ਵੀ ਜਿਹੜੇ ਉਹ ਬਣ ਗਏ ਆ, ਕਈ ਕੁਝ ਜਿਹੜਾ ਉਹ ਹੋ ਰਿਹਾ ਆ। ਸੋ ਇਦਾਂ ਦੇ ਜਦੋਂ ਸਿਨਾਰੀਓ ਆਪਾਂ ਦੇਖਦੇ ਆ, ਸੁਣਦੇ ਆ, ਦੈਨ ਯੂ ਰਿਅਲਾਈਜ਼ ਵੀ ਯਾਰ ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਰਵਿੰਦਰ ਸਿੰਘ ਜੀ। ਅਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਲਾਈਵ ਕੈਨੇਡਾ 'ਚ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਤੇ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਰਵਿੰਦਰ ਸਿੰਘ ਕਾਂਗ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ, ਵਿੱਚ ਟੈਕਨੋਲੋਜੀ ਦੀ ਵੀ ਗੱਲ ਜਿਹੜੀ ਹੋਊਗੀ। ਇੱਕ ਵਿਸ਼ੇਸ਼ ਟੌਪਿਕ ਮੈਨੂਫੈਕਚਰਡ ਡਿਸੈਂਟ ਤੇ ਕੰਸੈਂਟ, ਉਸ ਦੀ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਇਹ ਚਰਚਾ ਇਸ ਲਈ ਵੀ ਆਪਾਂ ਨਾਲ ਦੇ ਨਾਲ ਕਰਨੀ ਆ ਵੀ ਇਸ ਟਾਈਮ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਹਾਡੇ ਵਿਚਾਰਾਂ ਦੇ ਉੱਤੇ ਹਮਲਾ ਹੁੰਦਾ ਆ, ਕਹਿ ਸਕਦੇ ਆ, ਤੇ ਉਹਨਾਂ ਨੂੰ ਬਦਲਣ ਦੀ ਜਿਹੜੀ ਇੱਕ ਕੋਸ਼ਿਸ਼ ਆ ਉਹ ਕੀਤੀ ਜਾਂਦੀ ਆ, ਉਸ ਦੇ ਬਾਰੇ ਵੀ ਜਿਹੜੀ ਉਹ ਆਪਾਂ ਨਾਲ ਦੇ ਨਾਲ ਚਰਚਾ ਜਿਹੜੀ ਉਹ ਕਰਾਂਗੇ। ਅਰਵਿੰਦਰ ਸਿੰਘ ਜੀ, ਆਪਾਂ ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਆ ਕੈਨੇਡਾ ਦੇ ਵਿੱਚ ਜਿਹੜੇ ਕਹਿ ਲਓ ਵੀ ਭਾਰਤ ਤੋਂ, ਪੰਜਾਬ ਤੋਂ ਆਏ ਜਿਹੜੇ ਕੁਝ ਵਿਦਿਆਰਥੀ ਆ, ਉਹਨਾਂ ਦੇ ਦੁਆਰਾ ਵੱਖ-ਵੱਖ ਥਾਵਾਂ ਦੇ ਉੱਤੇ ਹੜਤਾਲਾਂ, ਪ੍ਰੋਟੈਸਟ, ਉਹ ਸਾਰਾ ਕੁਝ ਕੀਤਾ ਜਾ ਰਿਹਾ ਆ। ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਦੇ ਜਿਹੜੇ ਵਰਕ ਪਰਮਿਟ ਡਿਨਾਈ ਕੀਤੇ ਜਾ ਰਹੇ ਆ, ਉਸ ਨੂੰ ਜਿਹੜਾ ਉਹ ਲੈ ਕੇ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਤੁਸੀਂ ਜਿਹੜਾ ਕੈਲਗਰੀ ਦੇ ਵਿੱਚ ਚੱਲ ਰਿਹਾ ਸੀ ਪ੍ਰੋਟੈਸਟ, ਉਹਨਾਂ ਦੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਜਿਹੜੇ ਸਟੂਡੈਂਟ ਆ, ਭੁੱਖ ਹੜਤਾਲ ਰੱਖਣ ਵਾਲੇ ਜਿਹੜੇ ਸਟੂਡੈਂਟ ਆ, ਉਹਨਾਂ ਦੀ ਵੀ ਚਰਚਾ ਤੁਸੀਂ ਉਹਨਾਂ ਦੀ ਗੱਲਬਾਤ ਜਿਹੜੀ ਉਹ ਸੁਣੀ ਆ। ਕਹਿੰਦੇ ਵੀ ਮਾਸ ਰਿਜੈਕਸ਼ਨਸ ਹੋਈਆਂ ਆ ਗ੍ਰੈਜੂਏਟਸ ਦੀਆਂ ਜਿਹੜੀਆਂ ਐਪਲੀਕੇਸ਼ਨਸ ਦੀਆਂ, ਜਿਹੜੇ ਉਹਨਾਂ ਦੇ ਲੋਕਲ ਪ੍ਰੋਗਰਾਮ ਸੀਗੇ ਉਸ ਨੂੰ ਲੈ ਕੇ, ਤੇ ਵਿਦਿਆਰਥੀ ਕਹਿ ਰਿਹਾ ਵੀ ਸਾਡੇ ਨਾਲ ਇੱਕ ਹਿਸਾਬ ਦੇ ਨਾਲ ਧੋਖਾ ਹੀ ਹੋ ਗਿਆ। ਅਸੀਂ ਇਸੇ ਆਸ ਉਮੀਦ ਦੇ ਵਿੱਚ ਇੱਥੇ ਪੜ੍ਹਾਈ ਦੇ ਲਈ ਵੀ ਆਏ ਸੀ, ਪੜ੍ਹਾਈ ਕੀਤੀ ਵੀ, ਗ੍ਰੈਜੂਏਟ ਵੀ ਹੋਏ, ਤੇ ਹੁਣ ਸਾਨੂੰ ਵਰਕ ਪਰਮਿਟ ਜਿਹੜੇ ਉਹ ਨਹੀਂ ਦਿੱਤੇ, ਜਿਹੜੇ ਉਹ ਜਾ ਰਹੇ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ ਦੇ ਵਿੱਚ ਰੁਖ ਬਦਲ ਰਿਹਾ ਆ, ਉਹ ਆਪਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਦੇਖ ਰਹੇ ਹਾਂ। ਤੇ ਹੁਣ ਵਿਦਿਆਰਥੀ ਕਹਿ ਰਹੇ ਆ ਵੀ ਅਸੀਂ ਇੱਕ ਹਿਸਾਬ ਦੇ ਨਾਲ ਬਲੀ ਦੇ ਬੱਕਰੇ ਬਣ ਰਹੇ ਹਾਂ ਇਸ ਪੂਰੇ ਵਿਵਾਦ ਦੇ। ਕੀ ਹੋਰ ਚੀਜ਼ਾਂ ਦਾ ਆਪਾਂ ਨੂੰ ਇਸ ਦੇ ਵਿੱਚ ਪਤਾ ਹੈ ਜੀ? ਆਪਣਾ ਪਹਿਲਾਂ ਤਾਂ ਸਾਰਿਆਂ ਨੂੰ ਮੈਨੂੰ ਲੱਗਦਾ ਕਿ ਇਸ ਸਾਰੇ ਜਿਹੜੇ ਮਸਲੇ ਨੂੰ ਦੋ ਪੱਖਾਂ ਤੋਂ ਵੇਖਣ ਦੀ ਲੋੜ ਹੈ ਨਾ। ਪਹਿਲੇ ਕਿਉਂਕਿ ਅਸੀਂ ਇਹ ਕਹਾਂਗੇ ਕਿ ਜਿਹੜੇ ਵੀ ਇੱਥੇ ਬੱਚੇ ਜਿਹੜੇ ਸਟਰਗਲ ਕਰ ਰਹੇ ਆ, ਜਿਹੜੇ ਇੰਨੇ ਚਿਰ ਤੋਂ ਇੱਥੇ ਐਜ਼ ਅ ਸਟੂਡੈਂਟਸ ਆਏ ਸੀਗੇ, ਤੇ ਮੈਨੂੰ ਲੱਗਦਾ ਕਿ ਜੇ ਤੁਸੀਂ 2022 ਦੀਆਂ ਅਖਬਾਰਾਂ ਕੱਢ ਕੇ ਵੇਖੋ, ਕੈਨੇਡਾ ਦੇ ਵਿੱਚ ਬਹੁਤ ਸਾਰੀ ਅਖਬਾਰਾਂ ਦੇ ਵਿੱਚ ਇਹ ਸੀਗਾ ਕਿ ਦ ਇਨਫਲਕਸ ਆਫ ਸਟੂਡੈਂਟਸ ਨੇ ਕੈਨੇਡੀਅਨ ਜਿਹੜੇ ਛੋਟੇ ਸ਼ਹਿਰ ਸੀਗੇ ਉਹਨਾਂ ਨੂੰ ਵੀ ਬੂਸਟ ਦਿੱਤਾ ਸੀ, ਉਹਨਾਂ ਦੀ ਇਕਨੋਮੀਜ਼ ਨੂੰ। BC ਦੇ ਵਿੱਚ BC ਦੇ ਵਿੱਚ ਬਹੁਤ ਜ਼ਿਆਦਾ ਗੋਸਟ ਟਾਊਨਸ ਨੇ। BC ਦੇ ਵਿੱਚ BC ਦੀ ਜੇ ਬਹੁਤ ਜ਼ਿਆਦਾ ਇਕਨੋਮੀ ਜੇ ਕਵਾਂਗੇ, ਉਹ ਲੰਬਰ ਇਕਨੋਮੀ ਤੋਂ ਜਿਉਂ ਸ਼ਿਫਟ ਹੋਈ, ਤੇ ਹੁਣ ਤਾਂ ਆਪਾਂ ਜੇ ਪਿਛਲੇ 10 ਸਾਲ ਜਾਂ 10 ਸਾਲ ਤੋਂ ਪਹਿਲਾਂ ਦੀਆਂ ਜੇ ਅਸੀਂ ਨਿਊਜ਼ ਵੇਖੀਏ, ਤੇ ਇਹਦੇ ਵਿੱਚ ਕਈ ਸ਼ਹਿਰ ਸੀਗੇ ਜਿਨ੍ਹਾਂ ਦੇ ਵਿੱਚ ਪੋਪੂਲੇਸ਼ਨ ਜਿਹੜੀਆਂ ਸੀ ਉਹ ਕੰਟੀਨਿਊਸਲੀ ਡਿੱਗ ਰਹੀਆਂ ਸੀਗੀਆਂ। ਐਂਡ ਇਕੱਲੇ BC ਦੇ ਵਿੱਚ ਨਹੀਂ, ਇਸਦਾ ਕੈਨੇਡਾ ਦੇ ਹੋਰ ਵੀ ਸ਼ਹਿਰਾਂ ਦੇ ਵਿੱਚ ਹੋ ਰਿਹਾ ਸੀ। ਕੈਨੇਡਾ ਦੀ ਜਿਹੜੀ ਮੈਜੋਰਿਟੀ ਪੋਪੂਲੇਸ਼ਨ ਆ ਉਹ ਬਾਰਡਰ ਦੇ ਨਾਲ ਜਿਹੜੀ ਵਸੋਂ ਕਰਦੀ ਹੈ। ਪਰ ਮੈਨੂੰ ਲੱਗਦਾ ਕਿ ਜਦੋਂ ਜਿਹੜੇ ਸਟੂਡੈਂਟਸ ਦਾ ਜਿਹੜਾ ਰੁਝਾਨ ਕੈਨੇਡਾ ਵੱਲ ਨੂੰ ਵਧਿਆ, ਐਂਡ ਇਹਦੇ ਕਈ ਕਾਰਨ ਕਹਿ ਸਕਦੇ ਹਾਂ। ਉਹਦੇ ਵਿੱਚ ਅਸੀਂ ਨੈਰੇਟਿਵ ਦੀ ਵੀ ਗੱਲ ਕਰਾਂਗੇ। ਜਦੋਂ ਲੋਕਾਂ ਨੇ ਅਸਾਂ ਨੂੰ ਮਾਣ ਵਤਨਾਂ ਵਰਗੀਆਂ ਮੂਵੀਆਂ ਦਾ ਜਿਹੜਾ ਚੱਲਣ ਪੰਜਾਬ ਦੇ ਵਿੱਚ ਹੋਇਆ, ਤੇ ਜਿਹਦੇ ਵਿੱਚ ਇਹ ਗੱਲਾਂ ਹੋਣ ਲੱਗ ਪਈਆਂ ਵੀ ਨਹੀਂ ਜੀ, ਕੈਨੇਡਾ ਤੇ ਹੈ ਵੀ ਸੋਹਣਾ, ਤੇ ਹੈ ਵੀ ਪੰਜਾਬ ਵਰਗਾ ਹੀ ਆ, ਵੀ ਇੱਥੇ ਪੰਜਾਬੀ ਬਹੁਤ ਨੇ, ਉਹ ਸਾਰੀਆਂ ਗੱਲਾਂ ਸੀਗੀਆਂ। ਤੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਫੈਸੀਨੇਸ਼ਨ ਸੀਗੀ ਪੰਜਾਬ 'ਚੋਂ ਨਿਕਲਣ ਦੀ, ਉਹ ਵਧੀ। ਜਿਹੜੀ ਅਸੀਂ ਆਪਣੇ ਪੂਰ ਦੀ ਜੇ ਗੱਲ ਕਰੀਏ, ਸਾਡਾ ਪੂਰ ਉੱਥੋਂ ਅੰਡਰਗ੍ਰੈਡ ਕਰਕੇ ਉਸ ਤੋਂ ਬਾਅਦ ਇੱਥੇ ਆਮ ਤੌਰ 'ਤੇ ਮਾਸਟਰਸ ਕਰਨ ਆਇਆ। ਹੁਣ ਜੇ ਅਸੀਂ ਇੰਟੈਂਟ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ, ਵੀ ਨਿਰੋਲ ਇਮੀਗ੍ਰੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ, ਅਗੇਨ ਮੈਨੂੰ ਲੱਗਦਾ ਕਿ ਵੀ ਆਰ ਨਾਟ ਇਮੀਗ੍ਰੇਸ਼ਨ ਲਾਇਰ, ਸੋ ਇਹ ਡਿਸਕਲੇਮਰ ਆਪਾਂ ਪਹਿਲਾਂ ਹੀ ਦੇਣਾ ਜ਼ਰੂਰੀ ਹੈ। ਪਰ ਜਿੰਨਾ ਕੁ ਸਾਨੂੰ ਇਸ ਚੀਜ਼ ਦੀ ਸਮਝ ਹੈ, ਜਿਹੜੇ ਐਜੂਕੇਸ਼ਨ
ਵੀਜ਼ੇ ਹੁੰਦੇ ਨੇ ਉਹ ਸਿੰਗਲ ਇੰਟੈਂਟ ਵੀਜ਼ੇ ਹੁੰਦੇ ਨੇ। ਉਹਦੇ ਵਿੱਚ ਤੁਸੀਂ ਸਦਾ ਹੀ ਇਹ ਕਹਿੰਦੇ ਹੋ ਕਿ ਜਦੋਂ ਮੇਰੀ ਐਜੂਕੇਸ਼ਨ ਖਤਮ ਹੋ ਗਈ ਤੇ ਮੈਂ ਆਪਣੇ ਦੇਸ਼ ਵਾਪਸ ਜਾ ਕੇ ਕੰਮ ਕਰਾਂਗਾ। ਆਮ ਤੌਰ ਤੇ ਜੇ ਇੰਟਰਵਿਊਜ਼ ਹੁੰਦੀਆਂ ਤਾਂ ਉਹਦੇ ਵਿੱਚ ਤੁਸੀਂ ਇਹੀ ਚੀਜ਼ ਨੂੰ ਤੁਸੀਂ ਕਨਵਿੰਸ ਕਰਾਉਂਦੇ ਆ ਵੀਜ਼ਾ ਆਫਿਸਰ ਨੂੰ ਜਿਹੜਾ ਤੁਹਾਨੂੰ ਵੀਜ਼ਾ ਦਿੰਦਾ। ਪਰ ਇਹਦੇ ਬਾਰੇ ਵੀ ਕੋਈ ਦੂਜੀ ਰਾਏ ਨਹੀਂ ਹੈਗੀ ਕਿ ਬਹੁਤ ਜ਼ਿਆਦਾ ਜਿਹੜੇ ਖਾਸ ਕਰਕੇ ਪੰਜਾਬ ਚੋਂ ਯੂਰਪ ਚੋਂ ਆਏ ਸਟੂਡੈਂਟਸ ਆਮ ਤੌਰ ਤੇ ਬੜੀ ਵਾਰੀ ਮੁੜ ਵੀ ਜਾਂਦੇ ਆ, ਪਰ ਜ਼ਰੂਰੀ ਨਹੀਂ ਯੂਰਪ ਤੋਂ ਆਏ ਵੀ ਇੱਥੇ ਸਿਲੀਕਨ ਵੈਲੀ ਦੇ ਵਿੱਚ ਬਹੁਤ ਨੇ, ਬਾਕੀ ਦੇਸ਼ਾਂ ਤੋਂ ਆਏ ਬਹੁਤ ਨੇ। ਪਰ ਬਹੁਤ ਵਾਰੀ ਇਦਾਂ ਹੁੰਦਾ ਸੀਗਾ ਕਿਉਂਕਿ ਜਦੋਂ ਜਿਹੜਾ 2000 ਦੇ ਜਿਹੜਾ ਰਿਸੈਸ਼ਨ ਸੀਗਾ 2000 ਤੋਂ ਬਾਅਦ 2008 ਤੋਂ ਬਾਅਦ ਦਾ ਜਿਹੜਾ ਅਸੀਂ ਸਮਾਂ ਵੇਖੀਏ ਤਾਂ ਉਹਦੇ ਵਿੱਚ ਓਵਰਆਲ ਹੀ ਜਿਹੜੀ ਇੱਕ ਅਮਰੀਕਨ ਤੇ ਕੈਨੇਡੀਅਨ ਇਕਨੋਮੀ ਸੀਗੀਆਂ ਵੱਧ ਰਹੀਆਂ ਸੀਗੀਆਂ। ਸੋ ਜੌਬਸ ਦਾ ਜਿਹੜਾ ਦੀ ਅਵੇਲੇਬਿਲਿਟੀ ਸੀਗੀ ਉਹ ਇਸ ਹਿਸਾਬ ਨਾਲ ਸੀਗੀ ਕਿ ਜਿਹੜੇ ਇੱਥੇ ਸਿੰਗਲ ਇੰਟੈਂਟ ਤੇ ਵੀ ਹੁੰਦੇ ਸੀ ਉਹ ਮੁੜ ਕੇ ਆਪਣੇ ਵੀਜ਼ੇ ਜਿਹੜੇ ਸੀ ਉਹ ਚੇਂਜ ਕਰ ਜਾਂਦੇ ਸੀ। ਐਜ਼ ਅ ਮੈਟਰ ਆਫ ਫੈਕਟ ਕੈਨੇਡਾ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਜੇ ਤੁਸੀਂ ਸਿੰਪਲੀ ਤੁਹਾਡੇ ਕੋਲ ਮੈਨੇਜਰੀਅਲ ਪੋਸਟ ਸੀਗੀ ਤੁਸੀਂ ਅਪਲਾਈ ਕਰਦੇ ਸੀ ਤਾਂ ਕੈਨੇਡਾ ਤੁਹਾਨੂੰ ਹੱਸ ਕੇ 2-3 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਦਿੰਦਾ ਸੀਗਾ। ਦੋਸਤੋ 4 ਸਾਲ ਦੇ ਬਾਅਦ ਤੁਹਾਡੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਹੋ ਜਾਂਦੀ ਸੀ। ਸੋ ਇਹ ਜਿਹੜਾ ਰਾਊਟ ਸੀਗਾ ਉਹਦੇ ਕਰਕੇ ਕੈਨੇਡਾ ਦੇ ਵਿੱਚ ਅਸੀਂ ਵੇਖਿਆ ਕਿ ਇਨਫਲਕਸ ਆਫ ਸਟੂਡੈਂਟਸ ਬਹੁਤ ਜ਼ਿਆਦਾ ਵਧਣ ਲੱਗ ਪਏ। ਹੁਣ ਜਿੱਦਾਂ ਅਸੀਂ ਫ੍ਰੀ ਮਾਰਕੀਟ ਦੇ ਵਿੱਚ ਕਹਿੰਦੇ ਹਾਂ ਸਪਲਾਈ ਐਂਡ ਡਿਮਾਂਡ, ਜਦੋਂ ਇਨਫਲਕਸ ਆਫ ਸਟੂਡੈਂਟਸ ਵਧਣ ਲੱਗ ਪਏ ਤਾਂ ਅਸੀਂ ਇੱਥੇ ਰੀਅਲ ਸਟੇਟ ਦੇ ਪੁਆਇੰਟ ਆਫ ਵਿਊ ਤੋਂ ਵੇਖੀਏ ਤੇ ਜਿਹੜੇ ਵੀ ਕਾਲਜਿਸ ਜਿਨ੍ਹਾਂ ਕੋਲੇ ਐਕ੍ਰੈਡੀਟੇਸ਼ਨ ਸੀਗੀਆਂ ਉਹ ਵਿਕਣ ਬਹੁਤ ਹਾਈ ਮਲਟੀਪਲਸ ਦੇ ਉੱਤੇ ਵਿਕਣ ਲੱਗ ਪਏ ਕਿਉਂਕਿ ਲੋਕਾਂ ਨੇ ਇਹ ਰੀਅਲਾਈਜ਼ ਕੀਤਾ ਕਿ ਇਟ ਇਜ਼ ਅ ਬਿਗ ਕੈਸ਼ ਇਕੋਨਮੀ। ਜਿਹੜੇ ਵੀ ਸਟੂਡੈਂਟਸ ਆ ਰਹੇ ਕੈਨੇਡੀਅਨਸ ਨੂੰ ਵੀ ਇਹ ਲੱਗਿਆ ਕਿ ਤੁਸੀਂ ਇਹ ਸੋਚੋ ਕਿ ਕਿਸੇ ਵੀ ਕੰਟਰੀ ਦੇ ਲਈ ਜਿਹੜੇ ਬੱਚੇ ਪਾਲਣੇ ਨੇ ਹੈਨਾ ਉਹ ਸਭ ਤੋਂ ਮਹਿੰਗਾ ਕੰਮ ਹੈਗਾ ਬਿਕੋਜ਼ ਫਰੋਮ ਦਾ ਏਜ ਆਫ 0 to 18 ਉਹਨਾਂ ਦੇ ਉੱਤੇ ਇਨਵੈਸਟਮੈਂਟ ਹੋ ਰਹੀ ਹੁੰਦੀ ਆ ਪਰ ਉਹਨਾਂ ਦਾ ਆਊਟਪੁੱਟ ਉਹਨਾਂ ਦੀ ਕੋਈ ਟੈਕਸ ਉਹਨਾਂ ਕੋਲ ਕੋਈ ਟੈਕਸ ਇਨਕਮ ਨਹੀਂ ਆ ਰਹੀ ਹੁੰਦੀ। ਸੋ ਇੱਕ ਹਿਸਾਬ ਨਾਲ ਜਿਹੜੀਆਂ ਇੱਥੇ ਦੀਆਂ ਇਕਨੋਮੀਜ਼ ਜਿਨ੍ਹਾਂ ਦੇ ਵਿੱਚ ਪਾਪੂਲੇਸ਼ਨ ਸਲੋ ਡਾਊਨ ਹੋ ਰਹੀ ਸੀਗੀ ਉੱਥੇ ਉਹਨਾਂ ਨੂੰ ਇੱਕ ਹਿਸਾਬ ਦਾ ਬੂਸਟ ਮਿਲ ਰਿਹਾ ਸੀਗਾ ਕਿ 19 ਸਾਲ ਦੇ ਜਿਹੜੇ ਜਵਾਕ ਸੀਗੇ ਜਿਹੜੇ ਪੜ੍ਹੇ ਹੋਏ ਤੇ ਐਜੂਕੇਟਿਡ ਤੇ ਚੰਗੀ ਤਰ੍ਹਾਂ ਇੰਗਲਿਸ਼ ਦੇ ਵਿੱਚ ਆਪਣਾ ਟੈਸਟ ਕੱਢੇ ਹੋਏ ਇੱਥੇ ਆ ਰਹੇ ਸੀ ਇੱਥੇ ਦੀ ਲੇਬਰ ਮਾਰਕੀਟ ਨੂੰ ਮੁਹੱਈਆ ਕਰਵਾ ਰਹੇ ਸੀ। ਪਰ ਉਹ ਟਾਈਮ ਇਦਾਂ ਦਾ ਸੀ ਜਿਹਦੇ ਵਿੱਚ ਲੇਬਰ ਮਾਰਕੀਟ ਦੀ ਡਿਮਾਂਡ ਸੀਗੀ। ਹੁਣ ਉਹ ਜਿਹੜਾ ਸਾਰਾ ਸਮਾਂ ਸੀਗਾ ਉਹਦੇ ਵਿੱਚ ਜਿਹੜੇ ਕਾਲਜਿਸ ਸੀਗੇ ਉਹਨਾਂ ਨੇ ਦੱਬ ਕੇ ਸਟੂਡੈਂਟਸ ਐਡਮਿਟ ਕੀਤੇ ਐਸੇ ਵੀ ਕੋਰਸਿਸ। ਐਂਡ ਅਸੀਂ ਇਸ ਬਾਰੇ 2020 ਦੇ ਵਿੱਚ ਅਸੀਂ ਟੀਮ ਈਗਰ ਕਰਕੇ ਆਰਗੇਨਾਈਜੇਸ਼ਨ ਬਣਾਈ ਸੀ ਜਿਹਦੇ ਵਿੱਚ ਸਟੂਡੈਂਟ ਐਡਵੋਕੇਸੀ ਆਰਗੇਨਾਈਜੇਸ਼ਨ। ਅਸੀਂ ਕੈਨੇਡਾ ਦੇ ਵਿੱਚ ਬਾਰ-ਬਾਰ ਕਹਿ ਰਹੇ ਸੀਗੇ ਕਿ ਜਿਹੜੇ ਇੱਥੇ ਦੇ ਕੋਰਸਿਸ ਨੇ ਉਹ ਉਸ ਹਿਸਾਬ ਦੀ ਉਹ ਕਿਸੇ ਵੀ ਤਰ੍ਹਾਂ ਕਰੀਅਰ ਦੇ ਲਈ ਸਟੂਡੈਂਟਸ ਨੂੰ ਰੈਡੀ ਨਹੀਂ ਕਰ ਰਹੇ, ਉਹਨਾਂ ਨੂੰ ਬਿਲਕੁਲ ਲੇਬਰ ਮਾਰਕੀਟ ਦੇ ਵਿੱਚ ਆ ਰਹੇ ਨੇ। ਤੇ ਉਹਦਾ ਫਿਰ ਹੁਣ ਜਿੱਦਾਂ ਉਹ ਪੰਜਾਬੀ 'ਚ ਕਹਿੰਦੇ ਆ ਕਿ ਇੰਗਲਿਸ਼ ਜਿਵੇਂ ਕਹਿੰਦੇ ਨਾ ਦ ਕਾਊਜ਼ ਆਰ ਕਮਿੰਗ ਹੋਮ ਟੂ ਰੂਸਟ। ਠੀਕ ਹੈ ਜੀ। ਸੋ ਓਵਰਆਲ ਇਕਨੋਮੀ ਸਲੋ ਹੋਈਆਂ ਨੇ, ਕੈਨੇਡਾ ਦੀ ਵੀ ਇਕਨੋਮੀ ਸਲੋ ਹੋ ਰਹੀ ਆ, ਅਮਰੀਕਾ ਦੀ ਵੀ ਇਕਨੋਮੀ ਸਲੋ ਹੋ ਰਹੀ ਹੈ, ਸਟਾਕ ਮਾਰਕੀਟ ਜੋ ਮਰਜ਼ੀ ਕਵੇ ਕਿਸੇ ਵੀ ਦੁਨੀਆ 'ਚ ਇਹ ਟ੍ਰੈਂਡ ਹੈ ਇਸ ਟਾਈਮ। ਸੋ ਜਦੋਂ ਵੀ ਕਿਸੇ ਵੀ ਦੇਸ਼ ਦੀ ਇਕਨੋਮੀ ਸਲੋ ਹੁੰਦੀ ਆ ਤੇ ਪੋਲੀਟੀਸ਼ੀਅਨਸ ਦੇ ਲਈ ਸਭ ਤੋਂ ਸੌਖਾ ਕੰਮ ਜਿਹੜਾ ਕਰਨਾ ਹੁੰਦਾ ਹੈ ਜਾਂ ਆਮ ਪੋਪੂਲੇਸ਼ਨ ਦੇ ਲਈ ਉਹ ਹੁੰਦਾ ਆ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਕਹਿਣਾ ਕਿ ਜਾਂ ਜਿਹੜੇ ਨੌਨ ਸਿਟੀਜ਼ਨਸ ਨੇ ਕਹਿਣਾ ਕਿ ਉਹਨਾਂ ਦੇ ਕਰਕੇ ਚੀਜ਼ਾਂ ਸਲੋ ਹੋ ਵਿਲਨ ਬਣਾ ਕੇ ਪੇਸ਼ ਕਰਨਾ, ਡੀਹਿਊਮਨਾਈਜ਼ ਕਰ ਦੇਣਾ ਉਹਨਾਂ ਨੂੰ। ਐਬਸੋਲੂਟਲੀ ਕਿਉਂਕਿ ਦੇ ਆਲਵੇਜ਼ ਹਨਾ देयर ਨੀਡਸ ਟੂ ਬੀ ਐਨ ਐਨਮੀ ਐਂਡ ਦੈਟ ਐਨਮੀ ਇਜ਼ ਯੂਜੂਅਲੀ ਦਾ ਵਨ ਵੀ ਜਿਹਦੇ ਹੱਥ 'ਚ ਡੰਡਾ ਨਹੀਂ ਹੁੰਦਾ ਹਨਾ। ਸੋ ਜਿਨ੍ਹਾਂ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ। ਸੋ ਆਈ ਥਿੰਕ ਉਹ ਅਸੀਂ ਵੇਖਣ ਨੂੰ ਪਰ ਇਹ ਅਸੀਂ ਜੇ ਕਹੀਏ ਕਿ ਇਕੱਲਾ ਪੋਲਿਟਿਕਸ ਦਾ ਹੀ ਮਸਲਾ ਆ ਤੇ ਨਹੀਂ ਆ। ਉਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਸਟੂਡੈਂਟਸ ਨੇ ਉੱਥੋਂ ਬਿਲਕੁਲ ਸਿੰਪਲ ਬਿਜ਼ਨਸ ਡਿਪਲੋਮਾਸ ਵਰਗੇ ਕੋਰਸਿਸ ਲੈ ਕੇ ਬਿਨਾਂ ਕਿਸੇ ਕਰੀਅਰ ਪਲੈਨਿੰਗ ਤੋਂ +2 ਤੋਂ ਬਾਅਦ ਜਿਹੜੇ ਇੱਥੇ ਆਏ ਉਹ ਕਾਫੀ ਹੱਦ ਤੱਕ ਪ੍ਰੋਬਲਮ ਦੇ ਵਿੱਚ ਉਹਨਾਂ ਵੀ ਕੰਟਰੀਬਿਊਟ ਕੀਤਾ। ਪਰ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਬੜੀ ਜੈਨੂਇਨ ਕੇਸ ਵੀ ਹੈਗੇ ਨੇ ਵਿੱਚ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਸਾਰਾ ਕੁਝ ਬਾਏ ਦਾ ਬੁੱਕ ਕੀਤਾ ਹੈ ਨਾ ਐਂਡ ਨਾਓ ਦੇ ਆਰ ਕੌਟ ਅਪ ਬਿਕੋਜ਼ ਜਿਹੜੀ ਲਾਰਜਰ ਟਾਈਡ ਆ ਹੈ ਨਾ ਜਿਹੜੀ ਇਮੀਗ੍ਰੇਸ਼ਨ ਆ ਉਹ ਕੈਨੇਡੀਅਨ ਜਾਂ ਅਮਰੀਕਨ ਇਕੋਸਿਸਟਮ ਦੇ ਵਿੱਚ ਉਹਦੇ ਲਈ ਉਨੀ ਜ਼ਿਆਦਾ ਰਿਸੈਪਸ਼ਨ ਨਹੀਂ ਹੈਗੀ, ਉਨੀ ਜ਼ਿਆਦਾ ਉਹਦੇ ਲਈ there are not many advocates of that। ਤੁਹਾਨੂੰ ਲੱਗਦਾ ਵੀ ਇਹ ਜਿੱਦਾਂ ਹੁਣ ਟਾਈਡ ਆ ਦੁਬਾਰਾ ਵੀ ਮੁੜ ਸਕਦੀ ਕਿਉਂਕਿ ਜਿਹੜੀ ਚੀਜ਼ ਆ ਜੇ ਇਹਦਾ ਆਪਾਂ ਇਹਦੇ ਵਿੱਚ ਜਿਸਟ ਦੇਖੀਏ ਰਵਿੰਦਰ ਸਿੰਘ ਜੀ ਵੀ ਅਕਸਰ ਸਰਕਾਰ ਨੇ ਅਲਾਓ ਕੀਤਾ ਹਾਂਜੀ ਇਹਨਾਂ ਨੇ ਅਜਿਹੇ ਕਾਲਜਿਸ ਨੂੰ ਮਤਲਬ ਉਹ ਕੋਰਸਿਸ ਬੇਸਿਕਲੀ ਵੇਚਣ ਦੇ ਲਈ ਅਪਰੂਵਲ ਹੀ ਦਿੱਤੇ ਆ ਵੀ ਤੁਸੀਂ ਜਿੰਨੂੰ ਮਰਜ਼ੀ ਜਿਹੜਾ ਮਰਜ਼ੀ ਕੋਰਸ ਦੇ ਉੱਤੇ ਜਿਹੜਾ ਉਹ ਸੱਦ ਲਓ ਜਿਹੜਾ ਆਲਰੇਡੀ ਉੱਥੇ ਕਹਿ ਲਓ ਵੀ ਜਾਂ ਪਰਸੀਕਿਊਟਿਡ ਆ ਜਿੱਥੇ ਫਾਈਨੈਂਸ਼ੀਅਲ ਸਟੇਬਿਲਿਟੀ ਨਹੀਂ ਜਿੱਥੇ ਉਹ ਕਹਿੰਦਾ ਵੀ ਅਸੀਂ ਬਾਹਰ ਨਿਕਲ ਜਾਈਏ
ਉਹਨੂੰ ਇਹ ਰਾਹ ਦਿਖਿਆ, ਉਹ ਆ ਗਿਆ। ਤੇ ਹੁਣ ਫਿਰ ਇਹ ਸਰਕਾਰ ਉਹੀ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਨੂੰ ਡੈਮੋਨਾਈਜ਼ ਕਰ ਰਹੀ ਆ, ਇਹਨਾਂ ਨੂੰ ਵਿਲਨ ਬਣਾ ਕੇ ਜਿਹੜਾ ਉਹ ਪੇਸ਼ ਕਰ ਰਹੀ ਆ। ਸੋ ਫਿਰ ਉਹ ਆਪਣੀ ਉਸ ਜ਼ਿੰਮੇਵਾਰੀ ਤੋਂ ਫਿਰ ਉਹ ਭੱਜ ਰਹੇ ਨੇ ਹੁਣ। ਮੈਨੂੰ ਲੱਗਦਾ ਸਰਕਾਰ ਸਿੱਧਾ ਡੈਮੋਨਾਈਜ਼ ਨਹੀਂ ਕਰਦੀ ਹੈ ਨਾ, ਸਰਕਾਰ ਨੇ ਸਿੱਧਾ ਸਿਰਫ ਪਾਲਿਸੀਜ਼ ਚੇਂਜ ਕੀਤੀਆਂ, ਜਿਹੜੀਆਂ ਗਵਰਨਮੈਂਟਸ ਨੇ ਉਸ ਦਾ ਸਲੋ ਮੂਵਿੰਗ ਸ਼ਿਪ ਹੁੰਦੀਆਂ ਨੇ, ਹੈ ਨਾ। ਸੋ ਇਹ ਜਿਹੜਾ ਉਹਨਾਂ ਨੇ ਵੀ ਹੁਣ ਜਿਹੜੇ ਸਟੂਡੈਂਟਸ ਦੇ ਕ੍ਰਾਸ ਫਾਇਰ ਦੇ ਵਿੱਚ ਇੱਕ ਹਿਸਾਬ ਨਾਲ ਫਸ ਗਏ ਆ, ਉਹ ਸਟੂਡੈਂਟਸ ਇਹਦੇ ਵਿੱਚ ਹੁਣ ਦੋ ਚੀਜ਼ਾਂ ਪਾਰਟਿਸਿਪੇਟ ਹੋਈਆਂ ਨੇ। ਇੱਕ ਤਾਂ ਬੇਸਿਕਲੀ ਉਹਨਾਂ ਨੇ ਕੀ ਕੀਤਾ ਹੈਗਾ, ਦੇ ਹੈਵ ਚੇਂਜਡ, ਜਿਹੜੀ ਗਵਰਨਮੈਂਟ ਆ ਉਹਨਾਂ ਨੇ ਕੁਛ ਕੋਰਸਿਸ ਜਿਹੜੇ ਸੀਗੇ ਉਹਨਾਂ ਨੂੰ ਨਾਨ ਕ੍ਰੈਡਿਟ ਕੈਟਾਗਰੀ ਦੇ ਵਿੱਚ ਮੂਵ ਕਰਤਾ। ਉਹਦੇ ਕਰਕੇ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਇਹ ਕਲੈਰਿਟੀ ਦਿੱਤੀ ਹੈ। ਸੋ ਕੁਐਸਚਨ ਇਹ ਆ ਵੀ ਜਦੋਂ ਸਟੂਡੈਂਟਸ ਆ ਰਹੇ ਸੀਗੇ ਉਦੋਂ ਇਹ ਕਲੈਰਿਟੀ ਕਿਉਂ ਨਹੀਂ ਦਿੱਤੀ? ਕਿਉਂ ਨਹੀਂ ਸੀ? ਅਗਲੇ ਨੂੰ ਵੀ ਪਤਾ ਹੁੰਦਾ ਵੀ ਮੇਰਾ ਨਾਨ ਕ੍ਰੈਡਿਟ ਆ, ਵੀ ਮੈਂ ਕਾਹਤੇ ਆਵਾਂ। ਬਿਲਕੁਲ। ਸੋ ਜੇ ਅਸੀਂ ਇਹ ਕਹੀਏ ਕਿ ਇਹਦੇ ਵਿੱਚ ਪੋਲੀਟੀਕਲ ਜਿਹੜੀ ਪੋਲੀਟਿਕਸ ਆ, ਪੋਲੀਟੀਕਲ ਵਿਲ ਆ, ਉਹ ਕੰਮ ਕਰਦੀ ਜਾਂ ਨਹੀਂ ਕਰਦੀ, ਉਹ ਇੱਕ ਇੰਪੋਰਟੈਂਟ ਐਸਪੈਕਟ ਹੈਗਾ। ਸੋ ਮੈਨੂੰ ਲੱਗਦਾ ਕਿ ਉਹਦੀ ਜਿਹੜੀ ਲੌਬਿੰਗ ਹੋਣੀ ਸੀਗੀ, ਹੈ ਨਾ, ਉਹ ਲੌਬਿੰਗ ਕਿੱਥੋਂ ਹੋਣੀ ਸੀਗੀ? ਉਹ ਜਿਹੜੀ ਵੀ ਕਮਿਊਨਿਟੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੁੰਦੇ, ਜਿਹੜੇ ਹੈ ਨਾ ਉਹਨੂੰ ਪ੍ਰੋਟੈਕਟ ਕਰਨੇ ਹੁੰਦੇ, ਸੋ ਉਹਦੇ ਹੋਣੀ ਸੀ। ਪਰ ਜੇ ਅਸੀਂ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀ ਅਸੀਂ ਖਾਸ ਕਰਕੇ ਯੂਐਸ ਦੇ ਵਿੱਚ ਮੈਨੂੰ ਲੱਗਦਾ ਫਿਰ ਵੀ ਥੋੜਾ ਐਫਰਟ ਹੈ, ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਸੀ ਪੋਲੀਟੀਕਲ ਕਲਾਸ ਆਪਣੀ ਕਮਿਊਨਿਟੀ ਪ੍ਰੋਡਿਊਸ ਕਰ ਸਕੀ ਹੈ, ਉਹ ਹਾਈਲੀ ਇਨਐਫੀਸ਼ੀਐਂਟ ਤੇ ਮਤਲਬ ਜਸਟ ਗਲਾਈਡਿੰਗ ਥਰੂ their time period here ਉੱਦਾਂ ਦੀ ਆ। ਸੋ ਜਿਹੜੀ ਇੱਕ ਹਿਸਾਬ ਨਾਲ ਮੈਨੂੰ ਲੱਗਦਾ ਕਿ ਜਿਹੜੀ ਰਿਪਰੈਜ਼ੈਂਟੇਟਿਵ ਕਨਵਰਸੇਸ਼ਨ ਸੀ, ਤੇ ਕੈਨੇਡੀਅਨ ਇਕੋਸਿਸਟਮ ਉੱਦਾਂ ਵੀ ਮੈਨੂੰ ਲੱਗਦਾ ਕਿ ਜਿਹੜਾ ਵੈਸਟਮਿਨਿਸਟਰ ਫਾਰਮ ਆਫ ਗਵਰਨਮੈਂਟ ਆ, ਉਹਦੇ ਵਿੱਚ ਜਿਹੜੀ ਵੀ ਪਾਵਰ ਦੇ ਵਿੱਚ ਗਵਰਨਮੈਂਟ ਹੁੰਦੀ ਆ, ਐਮਪੀ ਦੀ ਕੋਈ ਬਹੁਤੀ ਜ਼ਿਆਦਾ ਮਜਾਲ ਹੁੰਦੀ ਨਹੀਂ ਇੱਥੇ ਵੀ ਜੋ ਪੀਐਮਓ ਆਫਿਸ ਤੋਂ ਆਇਆ ਉਸ ਤੋਂ ਬਾਹਰ ਕੁਝ ਹੋਰ ਬੋਲ ਜੇ, ਠੀਕ ਆ। ਪਰ ਜਿਹੜੀ ਜੇ ਕਹੀਏ ਕਿ ਰਿਪਰੈਜ਼ੈਂਟੇਸ਼ਨ ਦਾ ਇੱਕ ਉਹ ਵੀ ਪ੍ਰੋਬਲਮ ਹੈਗੀ ਆ। ਦੂਜਾ, ਜਿੱਦਾਂ ਇੱਥੇ ਸਟ੍ਰਿੰਗਸ ਆਫ ਰੋਬਰੀਜ਼ ਤੇ ਸ਼ੂਟਿੰਗਸ ਹੋਈਆਂ, ਉਹਨਾਂ ਦੇ ਵਿੱਚ ਜਦੋਂ ਉਹਨਾਂ ਦੀਆਂ ਥ੍ਰੈਡਸ ਖਿੱਚ ਕੇ ਨਿਕਲੀਆਂ, ਤਾਂ ਉਹਦੇ ਵਿੱਚ ਜਿਹੜੇ ਟੈਂਪਰਰੀ ਵੀਜ਼ਿਆਂ ਦੇ ਉੱਤੇ ਸਟੂਡੈਂਟ ਵੀਜ਼ੇ ਵਾਲੇ ਵੀ ਬਹੁਤ ਸੀਗੇ, ਉਹਨਾਂ ਦੇ ਨਾਮ ਜਦੋਂ ਨਿਕਲੇ, ਤੇ ਓਵਰਆਲ ਹੀ ਕਮਿਊਨਿਟੀ ਦੇ ਵਿੱਚ ਜੇ ਤੁਸੀਂ ਕਹਿ ਲਓ ਕਿ ਜਿਹੜੀ ਰਿਸੈਪਸ਼ਨ ਆ ਟੂਵਰਡਸ ਦ ਕਿਡਸ, ਉਹ ਵੀ ਥੋੜੀ ਘਟੀ ਆ। ਸੋ ਕਈ ਜ਼ਿਆਦਾ ਫੈਕਟਰ ਨੇ, ਇਟਸ ਨਾਟ ਅ ਸਿੰਪਲ ਪਲੇਨ ਇਹਨੂੰ। ਐਂਡ ਆਪਾਂ ਇਸੇ ਜਦੋਂ ਮੈਨੂਫੈਕਚਰ ਆਫ ਕੰਸੈਂਟ ਡਿਸੈਂਟ ਤੇ ਗੱਲ ਕਰਾਂਗੇ, ਸੋਸ਼ਲ ਮੀਡੀਆ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਸਿੰਪਲੀਫਾਈ ਕਰਤਾ ਜਾਂਦਾ, ਈਦਰ ਯੂ ਆਰ ਫॉर ਸਟੂਡੈਂਟਸ ਔਰ ਯੂ ਆਰ ਅਗੇਂਸਟ ਸਟੂਡੈਂਟਸ, ਠੀਕ ਆ, ਕਿਉਂਕਿ ਉਹਦੇ ਚੋਂ ਨਿਕਲਣਾ ਕੁਝ ਨਹੀਂ ਹੁੰਦਾ, ਹੈ ਨਾ। ਪ੍ਰੋਬਲਮ ਇਹ ਕੰਪਲੈਕਸ ਆ, ਪਰ ਮੈਨੂੰ ਲੱਗਦਾ ਕਿ ਥੋੜੀਆਂ ਸਾਰੇ ਕਸੂਰ ਜਿਹੜਾ ਉਹ ਸਾਰੀਆਂ ਤਰ੍ਹਾਂ ਦਾ ਹੈਗਾ। ਕੁਐਸਚਨ ਇਹ ਹੈ ਕਿ ਹੁਣ ਕੀ ਕੀਤਾ ਜਾਵੇ। ਸੋ ਮੈਨੂੰ ਲੱਗਦਾ ਕਿ ਗਵਰਨਮੈਂਟ ਨੂੰ ਡੈਫੀਨੇਟਲੀ ਚਾਹੀਦਾ ਤਾਂ ਇਹ ਹੈ, ਕਿਉਂਕਿ ਵੇਖੋ ਜਿਹੜੇ ਸਟੂਡੈਂਟਸ ਇੱਥੇ ਆਏ ਨੇ, ਜਿਹੜੇ 18 19 ਸਾਲ ਦੇ ਇੱਥੇ ਆਏ ਨੇ, ਉਹਨਾਂ ਦਾ ਉਸ ਤੋਂ ਬਾਅਦ ਜਿਹੜਾ ਐਕਸਪੀਰੀਅੰਸ ਆ ਗਰੋਇੰਗ ਅਪ ਹੋਣ ਦਾ ਪਿਛਲੇ 4-5 ਸਾਲਾਂ ਦਾ, ਉਹ ਕੈਨੇਡਾ ਦੇ ਵਿੱਚ ਆ। ਉਹਨਾਂ ਨੇ ਉਹ ਟੈਕਸ ਪੇਅਰ ਨੇ ਕੈਨੇਡਾ ਦੇ, ਇੰਗਲਿਸ਼ ਸਪੀਕਰਸ ਨੇ, ਐਂਡ ਦ ਪੋਸੀਬਿਲਿਟੀ ਆਫ ਦੈਮ being contributing citizens of the country is way higher, ਹੈ ਨਾ। ਗਵਰਨਮੈਂਟ ਇਹ ਜ਼ਰੂਰ ਕਰ ਸਕਦੀ ਹੈ ਕਿ ਉਹਨਾਂ ਦੇ ਜਿਹੜੇ ਵੈਲੀਡੇਸ਼ਨ ਆ, ਜੇ ਉਹਨਾਂ ਨੂੰ ਕਿਸੇ ਤਰ੍ਹਾਂ ਲੱਗਦਾ ਕਿ ਜਿਹੜੀਆਂ ਪਿੱਛੇ ਜਿਹੜੀਆਂ ਡਿਗਰੀਜ਼ ਨੇ ਜਾਂ ਡਿਪਲੋਮਾਸ ਨੇ, ਉਹ ਉਹਨਾਂ ਦੀ ਉਹ ਸਕਿੱਲ ਨਹੀਂ ਹੈਗੇ, ਤਾਂ ਉਹਦੇ ਵਿੱਚ ਆਈ ਥਿੰਕ ਅਪਸਕਿਲਿੰਗ ਦੇ ਪਾਥਵੇਜ਼ ਬਣਾ ਸਕਦੀ ਆ। ਪਰ ਜਿਹੜਾ ਸਿੰਪਲੀ ਡਿਨਾਈ ਕਰ ਦੇਣਾ, ਮੈਨੂੰ ਲੱਗਦਾ ਵੀ ਉਹ ਇੱਕ ਹਿਸਾਬ ਦੀ ਸੌਰਟ ਆਫ ਬੈਕਸਟੈਪਿੰਗ ਕਹਿ ਸਕਦੇ ਹਾਂ, ਕਿਉਂਕਿ ਲਾਜ਼ ਸਦਾ ਜਸਟ ਨਹੀਂ ਹੁੰਦੇ। ਜੇ ਲਾਜ਼ ਸਦਾ ਜਸਟ ਹੁੰਦੇ ਤੇ ਕਾਮਾਗਾਟਾ ਮਾਰੂ ਹੁੰਦਾ ਨਾ, ਠੀਕ ਹੈ ਜੀ। ਲਾਜ਼ ਬਣਾਉਣ ਵਾਲਿਆਂ ਦੇ ਵੀ ਆਪਣੇ ਬਾਇਸਿਸ ਹੁੰਦੇ ਨੇ, ਤੇ ਲਾਜ਼ ਦੇ ਵਿੱਚ ਵੀ ਬਾਇਸਿਸ ਹੁੰਦੇ ਨੇ। ਪਰ ਕੁਐਸਚਨ ਇਹ ਆ, ਵਾਟ ਇਜ਼ ਗੁੱਡ ਫॉर ਦ ਕੈਨੇਡੀਅਨ ਇਕਨੋਮੀ। ਮੈਨੂੰ ਇਹ ਲੱਗਦਾ ਕਿ ਕੈਨੇਡਾ ਕੋਲੇ ਓਪਰਚੁਨਿਟੀ ਹੈਗੀ ਆ ਕਿ ਉਹਨਾਂ ਨੂੰ ਕੋਲੇ ਵਿਲਿੰਗ ਇੰਡੀਵਿਜੂਅਲਸ ਜਿਨ੍ਹਾਂ ਕੋਲੇ ਕੈਨੇਡੀਅਨ ਐਕਸਪੀਰੀਅੰਸ ਆ ਤੇ ਇੱਥੋਂ ਦੇ ਕਾਲਜਸ 'ਚ ਪੜ੍ਹੇ ਆ ਤੇ ਐਂਡ ਦੇ ਹੈਵ ਕੰਪਲਾਈਡ, ਆਈ ਮੀਨ ਦੇ ਕੈਨ ਬੀ ਗੁੱਡ ਕੈਂਡੀਡੇਟਸ ਫॉर ਸਿਟੀਜ਼ਨਰੀ। ਤਾਂ ਮੈਨੂੰ ਲੱਗਦਾ ਕਿ ਪਾਥਵੇਜ਼ ਜਿਹੜੇ ਆ ਓਪਨ ਰੱਖਣੇ ਚਾਹੀਦੇ। ਕੀ ਆਪਾਂ ਇਹ ਵੀ ਚੀਜ਼ ਜਿਹੜੀ ਉਹ ਦੇਖ ਰਹੇ ਹਾਂ, ਈਵਨ ਵਿਦਨ ਕਮਿਊਨਿਟੀ ਐਂਡ ਆਊਟਸਾਈਡ ਕਮਿਊਨਿਟੀ, ਚਾਹੇ ਪੋਲੀਟੀਕਲ ਕਲਾਸ ਆ ਜਾਂ ਰਿਪਰੈਜ਼ੈਂਟੇਟਿਵਸ ਆ, ਕੀ ਇਹ ਉਹਨਾਂ ਸਟੂਡੈਂਟਸ ਦੇ ਪੈਰਾਂ 'ਚ ਜਾ ਕੇ ਉਹਨਾਂ ਦੇ ਬੂਟਸ ਦੇ ਵਿੱਚ ਖੜ ਕੇ ਨਹੀਂ ਦੇਖ ਪਾ ਰਹੇ ਵੀ ਉਹ ਕਿਸ ਸਿਚੁਏਸ਼ਨ 'ਚੋਂ ਲੰਘ ਰਹੇ? ਦੇਖੋ, ਜਿਹੜੀ ਇੱਥੇ ਦੀ ਕੈਨੇਡੀਅਨ ਪੋਲੀਟੀਕਲ ਕਲਾਸ ਜਿਹੜੀ ਤੁਸੀਂ ਕਹਿ ਲਓ, ਹੈ ਨਾ, ਜੇ ਤੁਸੀਂ ਓਵਰਆਲ ਹੀ ਵੇਖਣਾ ਹੋਵੇ ਤੇ ਉਹ ਬਹੁਤ ਥੋੜੀ ਵਾਰੀ ਇਦਾਂ ਹੋਈ ਹੈ ਕਿ ਉਹ ਕਮਿਊਨਿਟੀ ਦੀ ਬੜੀ ਤਗੜੀ ਰਿਪਰੈਜ਼ੈਂਟੇਟਿਵ ਰਹੀ ਹੋਵੇ, ਹੈ ਨਾ। ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਕਲਾਸ ਨਿਕਲ ਕੇ, ਜਿਹੜੀ ਮੈਨੂਵਰਿੰਗ ਚੋਂ ਨਿਕਲ ਕੇ ਆਉਂਦੀ ਆ, ਠੀਕ ਹੈ ਨਾ, ਉਹ ਮੈਨੂਵਰਿੰਗ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇੱਕ ਓਵਰਆਲ ਰਿਪਰੈਜ਼ੈਂਟੇਟਿਵ ਦੇ ਤਰ੍ਹਾਂ ਜ਼ਰੂਰ ਕੰਮ ਕਰਦੀ ਹੈ। ਪਰ ਜੇ ਤੁਸੀਂ ਕਹੀਏ ਕਿ ਉਹਨਾਂ ਦੀ ਕੋਈ ਬਹੁਤ ਤਗੜੀ
ਕਮਿਊਨਿਟੀ ਦੇ ਵੱਲੋਂ ਸਿੱਖ ਕਮਿਊਨਿਟੀ ਪੰਜਾਬੀ ਕਮਿਊਨਿਟੀ ਦੀ ਐਡਵਾਈਜ਼ਰੀ ਕਮੇਟੀ ਹੋਵੇ ਜਾਂ ਜਿਹੜੀ ਇੱਥੇ ਦੀ ਜਿਵੇਂ ਕਾਕਸ ਤੁਹਾਡੇ ਇੱਥੇ ਹੁੰਦੇ ਨੇ ਕਿ ਇੱਥੇ ਇਦਾਂ ਦਾ ਕਾਕਸ ਹੋਵੇ ਵੀ ਜਿਹਦੀ ਐਡਵਾਈਜ਼ਰੀ ਕਮੇਟੀ ਦੇ ਉੱਤੇ ਰੀਲੀ ਸੁਲਝੇ ਹੋਏ ਜਾਂ ਐਕੈਡੈਮਿਕਸ ਜਾਂ ਜਿਹੜੇ ਪੋਲੀਟੀਕਲ ਇਕਨੋਮਿਸਟ ਇਦਾਂ ਦੇ ਬੰਦੇ ਹੁਣ ਇਦਾਂ ਦਾ ਕੁਝ ਵੀ ਨਹੀਂ ਹੈਗਾ। ਐਂਡ ਉਹਦੇ ਪਿੱਛੇ ਇਹ ਵੀ ਰੀਜ਼ਨ ਹੈ ਕਿ ਜੇ ਤੁਸੀਂ ਇੱਥੇ ਦੇ ਜਿਹੜੇ ਪੋਲੀਟੀਸ਼ੀਅਨਸ ਆ ਕਰੀਅਰ ਪੋਲੀਟੀਸ਼ੀਅਨਸ ਨੇ ਹਨਾ, ਉਹ ਕਈਆਂ ਨੂੰ 4-4 5-5 6-6 ਟਰਮਸ ਹੋ ਗਈਆਂ ਨੇ, ਉਹ ਆਪਣੀ ਪੋਜੀਸ਼ਨ ਦੇ ਉੱਤੇ ਬੈਠੇ ਹੋਏ ਆ। ਤੇ ਜੇ ਕੱਢ ਕੇ ਵੇਖੀਏ ਕਿ ਉਹਨਾਂ ਨੇ ਕਿੰਨੇ ਕੁ ਬਿੱਲ ਲੈ ਕੇ ਆਉਂਦੇ ਜਿਨ੍ਹਾਂ ਦਾ ਕੋਈ ਲੌਂਗ ਟਰਮ ਕਮਿਊਨਿਟੀ ਨੂੰ ਇੰਪੈਕਟ ਹੈਗਾ, ਠੀਕ ਆ, ਤਾਂ ਮੈਨੂੰ ਲੱਗਦਾ ਕੋਈ ਬਾਹਲਾ ਕੁਝ ਦੇਖਣ ਨੂੰ ਉੱਦਾਂ ਦਾ ਮਿਲਦਾ ਨਹੀਂ ਹੈਗਾ, ਠੀਕ ਆ। ਸੋ ਜੇ ਅਸੀਂ ਓਵਰਆਲ ਕਰੀਏ ਕਿ ਆਰ ਦੇ ਨਾਟ ਥਿੰਕਿੰਗ ਸਟੂਡੈਂਟਸ ਦੇ ਸ਼ੂਜ਼ ਦੇ ਵਿੱਚ, ਮੈਨੂੰ ਲੱਗਦਾ ਕਿ ਜਿਹੜੇ ਜ਼ਿਆਦਾ ਮੈਂ ਇਹ ਨਹੀਂ ਕਹਾਂਗਾ ਸਾਰੇ, ਦੇਰ ਸਮ ਰੀਲੀ ਗੁੱਡ ਪੋਲੀਟੀਸ਼ੀਅਨਸ ਐਜ਼ ਵੈਲ, ਐਂਡ ਓਬਵੀਅਸਲੀ ਆਪਣੀ ਕਮਿਊਨਿਟੀ ਦੇ ਪੋਲੀਟੀਸ਼ੀਅਨ ਹੋਣ ਦਾ ਕੋਈ ਕਿਤੇ ਨਾ ਕਿਤੇ ਕੁਛ ਨਾ ਕੁਛ ਫਾਇਦਾ ਤਾਂ ਹੁੰਦਾ ਹੀ ਹੈ। ਕਮਿਊਨਿਟੀ ਨੂੰ ਓਵਰਆਲ ਰਿਪਰੈਜ਼ੈਂਟੇਸ਼ਨ ਭਾਵੇਂ ਥੋੜ੍ਹੀ ਹੋਵੇ ਹੁੰਦੀ ਤਾਂ ਹੈਗੀ ਆ, ਪਰ ਜੇ ਅਸੀਂ ਕਹੀਏ ਕਿ ਆਰ ਦੇ ਕੀ ਉਹ ਇੰਨੀ ਸੋਝੀ ਦੇ ਨਾਲ ਕੰਮ ਕਰ ਰਹੇ ਨੇ ਕਿ ਕੀ ਉਹ ਆਪਣੀਆਂ ਸੀਟਾਂ ਬਚਾਉਣ ਤੋਂ ਗਾਂਹ ਸੋਚ ਪਾ ਰਹੇ ਨੇ ਕਿ ਉਹ ਇਹ ਕਹਿ ਰਹੇ ਨੇ ਕਿ ਹਾਂਜੀ ਜੋ ਲੀਡਰ ਆਫ ਦਾ ਹਾਊਸ ਕਹੂਗਾ ਅਸੀਂ ਉਸੇ ਹਿਸਾਬ ਨਾਲ ਲਾਈਨ ਅਪ ਕਰਨਾ, ਮੈਨੂੰ ਲੱਗਦਾ ਉਹ ਜ਼ਿਆਦਾ ਹੋ ਰਿਹਾ। ਹਾਂਜੀ, ਇਹਦੇ ਵਿੱਚ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ, ਕੀ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਵੀ ਮੈਨੂਫੈਕਚਰਡ ਡਿਸੈਂਟ ਵੀ ਸੀਗਾ? ਇਹਨਾਂ ਸਾਰੇ ਨਿਆਣਿਆਂ ਦੇ ਉਲਟ ਵੀ ਮੈਨੂਫੈਕਚਰਡ ਬਾਅਦ ਦੇ ਵਿੱਚ ਕੰਸੈਂਟ ਇਹਨਾਂ ਨੂੰ ਬਾਹਰ ਕੱਢਣ ਨੂੰ ਜਿਹੜਾ ਉਹ ਲੈ ਕੇ, ਕੀ ਇਸ ਚੀਜ਼ ਨੇ ਵੀ ਇੱਥੇ ਭੂਮਿਕਾ ਨਿਭਾਈ? ਮੈਨੂੰ ਲੱਗਦਾ ਵੀ ਆਪਾਂ ਇਹ ਡਿਸਕਸ਼ਨ ਕਰਨ, ਕਿਉਂਕਿ ਇਹ ਮੈਨੂੰ ਬੜੇ ਚਿਰ ਤੋਂ ਸੋਚਦੇ ਸੀ ਕਿ ਇਸ ਬਾਰੇ ਆਪਾਂ ਕਨਵਰਸੇਸ਼ਨ ਕਰੀਏ, ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਲੋਕਾਂ ਦੀ ਮਾਈਂਡ ਮੈਨੀਪੂਲੇਸ਼ਨ ਆ ਉਹ ਇੰਨੀ ਕੁ ਜ਼ਿਆਦਾ ਹੋ ਰਹੀ ਆ। ਸੋ ਇਹਦੇ ਆਪਣਾ ਦੋ ਟਰਮਸ ਅਸੀਂ ਜਦੋਂ ਸਾਈਕੋਲੋਜੀ ਦੇ ਪੁਆਇੰਟ ਆਫ ਵਿਊ ਤੋਂ ਵੇਖਦੇ ਹਾਂ, ਤੇ ਇਹ ਜਿਹੜਾ ਮੈਨੂਫੈਕਚਰਿੰਗ ਆਫ ਕਨਸੈਂਟ ਤੇ ਮੈਨੂਫੈਕਚਰਿੰਗ ਆਫ ਡਿਸੈਂਟ ਆ, ਇਹ ਦੋ ਚੀਜ਼ਾਂ ਇਹ ਹੈ ਕੀ ਨੇ, ਠੀਕ ਹੈ ਜੀ। ਸੋ ਜਿਹੜਾ ਮੈਨੂਫੈਕਚਰਿੰਗ ਆਫ ਕਨਸੈਂਟ ਆ, ਇਹ ਬੁੱਕ ਸੀਗੀ ਐਡਵਰਡ ਹਰਮਨ ਦੀ ਤੇ ਨੋਮ ਚੋਮਸਕੀ ਦੀ। ਨੋਮ ਚੋਮਸਕੀ ਉਹ ਇੱਕ ਹਿਸਾਬ ਦੇ ਫਿਲੋਸਫਰ ਵੀ ਨੇ, ਐਥਿਸਿਸਟ ਵੀ ਨੇ, ਤੇ ਉਹ ਨਾਲ ਦੇ ਨਾਲ ਕੰਪਿਊਟਰ ਸਾਇੰਟਿਸਟ ਵੀ ਸੀਗੇ, ਹਨਾ। ਹੀ ਇਜ਼ ਪ੍ਰੀਟੀ ਓਲਡ ਨਾਓ। ਪਿੱਛੇ ਜਿਹੀ ਚੋਮਸਕੀ ਦਾ he also got into trouble because he was also ਉਹਨਾਂ ਦਾ ਕੰਟਰੋਵਰਸ਼ੀਅਲ ਚੀਜ਼ਾਂ 'ਚ ਵੀ ਨਾਮ ਆ ਰਿਹਾ ਸੀਗਾ। ਬਟ ਡਿਸਪਾਈਟ ਦਾ ਫੈਕਟ ਉਹਨਾਂ ਦਾ ਜਿਹੜਾ ਐਕੈਡੈਮਿਕ ਵਰਕ ਆ ਫॉर ਲੌਂਗ ਪੀਰੀਅਡ ਆਫ ਟਾਈਮ ਉਹ ਸੀਗਾ ਕਿ ਮੀਡੀਆ ਨੈਰੇਟਿਵ ਜਿਹੜਾ ਹੈ ਉਹਨੂੰ ਅੰਡਰਸਟੈਂਡ ਕਰਨ ਦੇ ਲਈ। ਸੋ ਉਹਨਾਂ ਦੀ ਜਿਹੜੀ ਬੁੱਕ ਆ ਉਹਦੇ ਵਿੱਚ ਉਹ ਕਹਿੰਦੇ ਕਿ ਜੇ ਤੁਸੀਂ ਕੋਈ ਵੀ, ਉਹਨਾਂ ਦੀ ਥੀਸਿਸ ਇਹ ਸੀਗੀ ਕਿ ਜਿਹੜਾ ਮੀਡੀਆ ਆਮ ਤੌਰ ਦੇ ਉੱਤੇ ਹੁੰਦਾ ਆ, ਐਂਡ ਮੀਡੀਆ ਆਮ ਤੌਰ 'ਤੇ ਅਸੀਂ ਜਦੋਂ ਵੀ ਮੀਡੀਆ ਸੋਚਦੇ ਹਾਂ, ਕਿਉਂਕਿ ਸਾਡੀ ਕਨਵਰਸੇਸ਼ਨ ਦੇ ਵਿੱਚ ਇਹ ਹੁੰਦਾ ਆ ਕੋਦੀ ਮੀਡੀਆ ਜਾਂ ਵਟਐਵਰ ਮੀਡੀਆ, ਸੋ ਆਪਾਂ ਨੂੰ ਪਤਾ ਲੱਗਦਾ ਹੈ ਕਿ ਮੀਡੀਆ ਸਿਰਫ ਟੀਵੀ ਤੇ ਰੇਡੀਓ ਆ। ਪਰ ਜੇ ਤੁਸੀਂ ਕਰੰਟ ਮੀਡੀਆ ਵੇਖੋ, ਉਹਦੇ ਵਿੱਚ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ ਨੇ ਉਹ ਵੀ ਮੀਡੀਆ ਨੇ, ਟਵਿੱਟਰ ਅਕਾਊਂਟ ਨੇ ਉਹ ਵੀ ਮੀਡੀਆ ਨੇ, ਜਿਹੜੇ ਬੋਟਸ ਤੁਹਾਡੇ ਜਿਹੜੇ ਫੇਸਲੈਸ ਬੋਟਸ ਜਿਨ੍ਹਾਂ ਦਾ ਨਾਂ ਹੋਊਗਾ ਪੰਜਾਬ ਸਿੰਘ ਜਾਂ ਵਟਐਵਰ ਇੱਦਾਂ ਦੇ ਆ ਕੇ ਤੁਹਾਡੇ ਉੱਤੇ ਕਮੈਂਟ ਕਰ ਰਹੇ ਨੇ, ਉਹ ਵੀ ਇਸ ਟਾਈਮ ਮੀਡੀਆ ਨੇ, ਠੀਕ ਹੈ। ਸੋ ਉਹਨਾਂ ਦਾ ਉਹ ਇਨਫਲੂਐਂਸਰ ਹੀ ਆ ਸਾਰੇ ਇਸ ਟਾਈਮ, ਇਨਫਲੂਐਂਸਰ ਆ। ਸੋ ਜਿਹੜੇ 5 ਮੇਨ ਫਿਲਟਰ ਕਹਿੰਦੇ ਸੀ, ਜੇ ਤੁਸੀਂ ਪ੍ਰੋਪਾਗੈਂਡਾ ਮਾਡਲ ਦੇ ਨੂੰ ਵੇਖਣਾ ਹੋਵੇ ਕਿ ਉਹ ਕਹਿੰਦੇ ਸੀ ਵੀ ਕੋਈ ਜਿਹੜਾ ਮੀਡੀਆ ਦਾ ਕੰਮ ਆ ਉਹ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਨਹੀਂ ਹੁੰਦਾ, ਉਹ ਕੰਸੈਂਟ ਬਿਲਡ ਕਰਨਾ ਹੁੰਦਾ, ਕਿਸੇ ਚੀਜ਼ ਦੇ ਦੁਆਲੇ ਕੰਸੈਂਟ ਬਿਲਡ ਕਰਨਾ। ਐਂਡ ਇਹੀ ਰੀਜ਼ਨ ਆ ਕੰਟਰੀਜ਼ ਸਦਾ ਲਾਇਸੈਂਸ ਦਿੰਦੀਆਂ ਮੀਡੀਆ ਹਾਊਸਿਸ ਨੂੰ, ਤੇ ਉਹ ਕਹਿੰਦੀਆਂ ਵੀ ਤੁਸੀਂ ਕੀ ਕਮਿਟ ਕਰੋਗੇ, ਹੈ ਨਾ। ਮਤਲਬ ਦੇ ਆਲਵੇਜ਼ ਹੈਵ ਦਿਸ ਵੀ ਉਸੇ ਕੰਟਰੋਲ ਦੇ ਵਿੱਚ ਰਹੇ। ਹੁਣ ਕਈ ਪ੍ਰੋ ਬਾਇਸ ਡਿਪੈਂਡਿੰਗ ਔਨ ਦਾ ਬਿਜ਼ਨਸ ਮਾਡਲ they can become pro one side or pro other side, ਪਰ ਓਵਰਆਲ ਕਹਿੰਦੇ ਸੀ ਕਿ ਜਿਹੜੇ 5 ਸਟਰਕਚਰਲ ਫਿਲਟਰ ਨੇ ਆਪਣਾ, ਉਹ ਕੀ ਕਰਦੇ ਨੇ ਵੀ ਉਹਦੇ ਥਰੂ ਇਨਫੋਰਮੇਸ਼ਨ ਪਾਸ ਹੋ ਕੇ ਹੀ ਆਮ ਤੌਰ ਤੇ ਲੋਕਾਂ ਥਾਣੀ ਪਹੁੰਚਦੀ ਹੈ। ਸੋ ਪਹਿਲਾਂ ਕਹਿੰਦੇ ਸੀਗੇ ਕਿ ਜਿਹੜੇ ਮੀਡੀਆ ਹਾਊਸਿਸ ਨੇ ਉਹ ਆਮ ਤੌਰ ਤੇ ਆਰਗੇਨਾਈਜ਼ਡ ਹੁੰਦੇ ਤੇ ਵੱਡੇ ਹੁੰਦੇ, ਦੇ ਆਰ ਨਾਟ ਜਸਟ, ਹੈ ਨਾ। ਸੋ ਜਦੋਂ ਤੁਹਾਨੂੰ ਲੱਗਦਾ ਕਿ ਸੇਮ ਹੀ ਇਨਫੋਰਮੇਸ਼ਨ ਬਾਰ-ਬਾਰ ਦੁਹਰਾਈ ਜਾ ਰਹੀ ਹੋਵੇ, ਇਹਦਾ ਮੈਂ ਇੱਕ ਸਿੰਪਲ ਜਿਹਾ ਜੇ ਪੈਟਰਨ ਕਹਿਣਾ ਹੋਵੇ, ਮੈਨੂੰ ਇਸ ਗੱਲ ਨੂੰ ਕਹਿਣ ਨੂੰ ਬੜੀ ਝਿਜਕ ਨਹੀਂ ਹੋਊਗੀ। ਪੰਜਾਬੀ ਪੇਜਿਸ ਦੇ ਉੱਤੇ ਤੁਸੀਂ ਇਹ ਦੱਬ ਕੇ ਵੇਖੋਗੇ, ਪਹਿਲੇ ਜਿੱਥੇ ਵੀ ਕਿਤੇ ਪੰਜਾਬ ਦੀ ਖਾਸ ਕਰਕੇ ਜਿਵੇਂ ਹੁਣ ਅੰਮ੍ਰਿਤਪਾਲ ਸਿੰਘ ਦੇ ਬਾਰੇ ਗੱਲ ਹੁੰਦੀ ਆ, ਉਹਦੇ ਵਿੱਚ ਚੌਥਾ ਪੰਜਵਾਂ ਕਮੈਂਟ ਇਹ ਹੋਊਗਾ, ਭਾਊ ਨੂੰ ਲੈ ਕੇ ਆਓ। ਸੋ ਤੁਹਾਨੂੰ ਲੱਗਦਾ ਹੈ ਕਿ ਉਹ ਲੋਕਾਂ ਦੇ ਕਮੈਂਟਸ ਨੇ, ਠੀਕ ਆ, ਪਰ ਜੇ ਤੁਸੀਂ ਕਲਿੱਕ ਕਰਕੇ ਵੇਖੋ ਉਹਨਾਂ ਦੀ ਕੋਈ ਪ੍ਰੋਫਾਈਲ ਨਹੀਂ ਹੁੰਦੀ, ਲੌਕਡ ਪ੍ਰੋਫਾਈਲਸ ਹੁੰਦੀਆਂ ਨੇ। ਸੋ ਉਹ ਵਾਈ ਇਜ਼ ਦੈਟ ਹੈਪਨਿੰਗ, ਠੀਕ ਹੈ ਨਾ। ਉਹ ਕਿਤੇ ਨਾ ਕਿਤੇ ਕੰਸੈਂਟ ਡਿਸੈਂਟ ਦੇ ਵਿੱਚ ਪਾਰਟੀਸਪੇਟਰੀ ਆਰਗੇਨਾਈਜ਼ਡ ਪਾਰਟੀਸਪੇਸ਼ਨ ਹੈਗੀ ਆ। ਦੂਸਰੀ ਚੀਜ਼, ਆਮ ਤੌਰ ਤੇ ਆਰਗੇਨਾਈਜੇਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਐਗਜ਼ਿਸਟ ਕਰਨ ਦੇ ਲਈ ਐਡਵਰਟਾਈਜ਼ਿੰਗ ਤੇ ਡਿਪੈਂਡ ਹੁੰਦੀਆਂ ਨੇ। ਐਡਵਰਟਾਈਜ਼ਿੰਗ ਜਿਹੜੀ ਆ ਉਹ ਆਮ ਤੌਰ ਤੇ ਜਿਹੜੀ ਵੀ ਪਾਵਰ
ਧਿਰ ਹੁੰਦੀ ਆ ਉਹ ਕਰਦੀ ਹੁੰਦੀ ਆ। ਫਿਰ ਜਿਹੜੀ ਨਿਊਜ਼ ਸੋਰਸਿੰਗ ਆ ਉਹ ਕਿੱਥੋਂ ਨਿਊਜ਼ ਲੈ ਰਹੇ ਨੇ, ਹੈ ਨਾ, ਇਹ ਚੀਜ਼ਾਂ ਨੇ। ਜਿਹੜੀ ਤੇ ਸੋ ਇਹ ਸੀਗਾ ਮੈਨੂਫੈਕਚਰਿੰਗ ਆਫ ਕੰਸੈਂਟ, ਵੀ ਇਹ ਸਾਰੀਆਂ ਚੀਜ਼ਾਂ ਯੂਜ਼ ਕਰਕੇ ਫਿਰ ਇੱਕ ਕਾਮਨ ਆਈਡੀਓਲੋਜੀ ਜਾਂ ਇੱਕ ਕਾਮਨ ਐਨਮੀ ਕ੍ਰੀਏਟ ਕਰ ਦਿੱਤਾ ਜਾਂਦਾ, ਹੈ ਨਾ। ਸੋ ਉਸ ਹਿਸਾਬ ਨਾਲ ਕੰਸੈਂਟ ਬਿਲਡ ਹੁੰਦਾ। ਪਰ ਇੱਥੋਂ ਜਿਹੜੀ ਓਪੋਜ਼ਿਟ ਜਿਹੜੀ ਥਿਊਰੀ ਹੈਗੀ ਆ ਉਹ ਹੈਗੀ ਆ ਦ ਮੈਨੂਫੈਕਚਰਿੰਗ ਆਫ ਡਿਸੈਂਟ। ਠੀਕ ਹੈ ਜੀ। ਮੈਨੂਫੈਕਚਰਿੰਗ ਆਫ ਡਿਸੈਂਟ ਦਾ ਆਈਡੀਆ ਇਹ ਆ ਕਿ ਕੋਈ ਵੀ ਆਈਡੀਆ ਆ ਉਹਦੇ ਅਗੇਂਸਟ ਇੱਕ ਫੇਕ ਓਪੋਜੀਸ਼ਨ ਖੜੀ ਕੀਤੀ ਜਾਂਦੀ ਹੈ। ਅੱਛਾ, ਫੇਕ ਓਪੋਜੀਸ਼ਨ ਜਿਹੜੀ ਆ ਉਹ ਪ੍ਰੈਸ਼ਰ ਕੁੱਕਰ ਦਾ ਕੰਮ ਕਰਦੀ ਆ। ਠੀਕ ਹੈ ਜੀ। ਇਹ ਉਹ ਕੀ ਕਰਦੀ ਆ ਕਿ ਉਹ ਜਿਹੜੀ ਮੇਨ ਜਿਹੜੀ ਕਨਵਰਸੇਸ਼ਨ ਆ ਉਹਨੂੰ ਹਾਈਜੈਕ ਕਰਦੇ ਆ। ਠੀਕ ਹੈ ਜੀ। ਹੁਣ ਉਹਦੇ ਵਿੱਚ 3 ਤਰੀਕੇ ਆਮ ਤੌਰ 'ਤੇ ਕਹਿੰਦੇ ਆ, ਜਿੱਦਾਂ ਇੱਕ ਕਹਿੰਦੇ ਐਸਟ੍ਰੋਟਰਫਿੰਗ। ਠੀਕ ਹੈ। ਐਸਟ੍ਰੋਟਰਫਿੰਗ ਦਾ ਮੀਨਿੰਗ ਹੁੰਦਾ ਹੈ ਕਿ ਇੱਦਾਂ ਦੀਆਂ ਗ੍ਰਾਸ ਰੂਟ ਆਰਗੇਨਾਈਜੇਸ਼ਨਸ ਦਿਖਾਈਆਂ ਜਾਣਗੀਆਂ ਵੀ ਜਿਹੜੀਆਂ ਉੱਠ ਰਹੀਆਂ ਨੇ। ਠੀਕ ਹੈ। ਵੀ ਜਿਵੇਂ ਵਾਕਈ ਉਹ ਗ੍ਰਾਸ ਰੂਟ ਆਰਗੇਨਾਈਜੇਸ਼ਨਸ ਹੋਣ। ਠੀਕ ਹੈ। ਹੁਣ ਜਿੱਦਾਂ ਖਾਲਸਾ ਏਡ ਦੇ ਇਕੁਅਲੈਂਟ ਪੰਜਾਬ ਇੰਡੀਆ ਦੇ ਵਿੱਚ ਗ੍ਰਾਸ ਰੂਟ ਆਰਗੇਨਾਈਜੇਸ਼ਨ ਜਿਹੜੀ ਖੜੀ ਕੀਤੀ ਗਈ ਉਹ ਸੀਗੀ ਹੇਮਕੁੰਟ ਫਾਊਂਡੇਸ਼ਨ। ਪਰ ਜੇ ਤੁਸੀਂ ਹੇਮਕੁੰਟ ਫਾਊਂਡੇਸ਼ਨ ਦੇ ਓਨਰਸ ਦੀ ਜਾ ਕੇ ਤੁਸੀਂ ਉਹ ਵੇਖੋਗੇ ਉਹ ਕਨਵਰਸੇਸ਼ਨ ਕਿੱਥੇ ਕਰ ਰਹੇ ਨੇ, ਖਾਲਸਾ ਏਡ ਵਾਲੇ ਬਿਲਕੁਲ ਸੋਵਰਨ ਕਨਵਰਸੇਸ਼ਨ ਕਰ ਰਹੇ ਨੇ, ਇੰਡੀਪੈਂਡੈਂਟ ਕਨਵਰਸੇਸ਼ਨ ਕਰ ਰਹੇ ਨੇ, ਮਾਨਸ ਕੀ ਜਾਤ ਸਭਾ ਏਕੇ ਪਹਿਚਾਨ ਦੀ ਕਨਵਰਸੇਸ਼ਨ ਕਰ ਰਹੇ ਨੇ। ਹੇਮਕੁੰਟ ਫਾਊਂਡੇਸ਼ਨ ਵਾਲੇ ਜਿਹੜੇ ਨੇ ਉਹਨਾਂ ਦੀ ਕਨਵਰਸੇਸ਼ਨ ਕਿਤੇ ਨਾ ਕਿਤੇ ਫਿਰ ਇੱਕ ਪੋਲੀਟੀਕਲ ਅਲਾਈਨਮੈਂਟ ਦੇ ਨਾਲ ਹੋ ਰਹੀ ਹੈ, ਆਰਐਸਐਸ ਆਈਡੀਓਲੋਜੀ ਦੇ ਨਾਲ ਜਾ ਕੇ ਹੁੰਦੀ। ਬਿਲਕੁਲ ਠੀਕ ਹੈ ਜੀ। ਸੋ ਦੂਜੀ ਹੈਗੀ ਆ ਦੂਜਾ ਜਿਹੜੀ ਮੈਨੂਫੈਕਚਰਿੰਗ ਆਫ ਡਿਸੈਂਟ ਦੇ ਵਿੱਚ ਜਿਹੜੀ ਟੈਕਨੀਕ ਯੂਜ਼ ਹੁੰਦੀ ਆ, ਐਂਡ ਇਹ ਸੋਸ਼ਲਿਸਟ ਜੇਮ ਪੈਟਰਸ ਨੇ ਇਹ ਥਿਊਰੀ ਦਿੱਤੀ ਸੀ, ਉਹ ਸੀਗੀ ਕੋ-ਆਪਸ਼ਨ ਤੇ ਕੰਟਰੋਲਡ ਓਪੋਜੀਸ਼ਨ। ਠੀਕ ਹੈ। ਕਿ ਉਹ ਕ੍ਰਿਟੀਕ ਕਰਨਗੇ, ਠੀਕ ਹੈ, ਪਰ ਕ੍ਰਿਟੀਕ ਇੱਕ ਕੰਟਰੋਲਡ ਤਰੀਕੇ ਨਾਲ ਹੋਏਗੀ, ਇੱਕ ਫਰੇਮ ਚੋਂ ਬਾਹਰ ਨਹੀਂ ਜਾਊਗੀ। ਉਹਦਾ ਜੇ ਤੁਸੀਂ ਪ੍ਰਾਇਮਰੀ ਐਗਜ਼ਾਮਪਲ ਦੇਖਣਾ ਹੋਵੇ ਤਾਂ ਤੁਸੀਂ ਆਮ ਆਦਮੀ ਪਾਰਟੀ ਦੇਖ ਸਕਦੇ ਆ। ਆਮ ਆਦਮੀ ਪਾਰਟੀ ਨੇ ਨਾਰਥ ਅਮਰੀਕਾ ਦੇ ਵਿੱਚ ਲੋਕਾਂ ਨੂੰ ਕਿੰਨੀ ਵੇਵ ਦੇ ਨਾਲ ਮਤਲਬ ਵੇਵ ਬਿਲਡ ਕੀਤੀ ਸੀਗੀ ਕਿ ਇਹ ਇੱਕ ਹਿਸਾਬ ਦੀ ਸੈਕੂਲਰ ਆਈਡਲਿਸਟ ਪਾਰਟੀ ਆ ਰਹੀ ਆ। ਪਰ 2-3 ਸਾਲ ਲੱਗੇ ਪਾਵਰ, 2-3 ਸਾਲ ਲੱਗੇ ਪਾਵਰ ਦੇ ਵਿੱਚ ਆਉਣ ਨੂੰ ਕੇਜਰੀਵਾਲ ਨੇ ਉੱਪਰਲੀ ਇਹ ਕਿਹਾ ਸੀਗਾ ਕਿ ਹਾਂਜੀ ਜੀ ਵੀ ਮੈਂ ਬਾਕੀ ਜਿਹੜੇ ਨੇ I think he said something of the like in terms of him, he had a comment related to the him being the supporter of a certain ideology। ਤੇ ਸੋ ਉਹਦੇ ਵਿੱਚੋਂ ਵੀ ਤੁਸੀਂ ਦੇਖ ਲਿਆ ਵੀ ਉਹ ਚੋਂ ਕੀ ਨਿਕਲ ਗਿਆ, ਹੈ ਨਾ। ਮਤਲਬ ਜਿਹੜੇ ਬਾਬਾ ਰਾਮਦੇਵ ਸੀ ਉਹ ਆਪਣਾ ਐਮਪਾਇਰ ਖੜਾ ਕਰ ਗਏ, ਹੈ ਨਾ, ਬਾਕੀ ਮਿਨਿਸਟਰੀ ਲੈ ਗਏ ਤੇ ਉਸ ਤੋਂ ਬਾਅਦ ਉੱਚੋਂ ਪਰ ਓਰੀਜਨਲ ਮਾਡਲ ਚ ਕੁਝ ਨਹੀਂ ਨਿਕਲਿਆ। ਈਵਨ ਇਸ ਵਾਰ ਦੇ ਪ੍ਰੋਟੈਸਟ ਦੇ ਉੱਤੇ ਵੀ ਲੋਕ ਇਸ ਐਂਗਲ ਤੋਂ ਦੇਖ ਰਹੇ ਸੀ। ਬਿਲਕੁਲ ਮੈਨੂੰ ਲੱਗਦਾ ਵੀ ਉਹ ਜਿਹੜਾ ਸੱਪ ਦਾ ਡੰਗਿਆ ਹੁੰਦਾ ਉਹ ਰੱਸੀ ਨੂੰ ਵੀ ਫਿਰ ਫੂਕਾ ਮਾਰਦਾ, ਉਹ ਗੱਲ ਹੈਗੀ। ਤੀਸਰੀ ਚੀਜ਼ ਜਿਹੜੀ ਹੈਗੀ ਆ ਉਹ ਹੈਗੀ ਆ ਡਿਸਇਨਫੋਰਮੇਸ਼ਨ ਤੇ ਇਨਫੋਰਮੇਸ਼ਨ ਵਾਰਫੇਅਰ। ਤੇ ਉਹਦਾ ਜੇ ਅਸੀਂ ਐਗਜ਼ਾਮਪਲ ਦੇਖਣਾ ਹੋਵੇ ਤੁਹਾਨੂੰ ਫੇਸਬੁੱਕ ਤੇ 100 ਦੇ ਹਿਸਾਬ ਨਾਲ ਇਦਾਂ ਦੇ ਅਕਾਊਂਟ ਦਿਖ ਜਾਣਗੇ ਜਿਨ੍ਹਾਂ ਦਾ ਕੰਮ ਜਿਹੜੇ ਸ਼ੋਅ ਹੋਣਗੇ ਕਿ ਉਹ ਓਪੋਜੀਸ਼ਨ ਕਰ ਰਹੇ ਨੇ, ਉਹ ਓਪੋਜੀਸ਼ਨ ਨੂੰ ਕਦੀ ਅਟੈਕ ਕਰਨਗੇ, ਕਾਮਰੇਡਸ ਤੇ ਅਟੈਕ ਕਰਨਗੇ, ਕਦੀ ਉਹ ਅਟੈਕ ਕਰਨਗੇ। ਪਰ ਉਹ ਜਿਹੜੀ ਪ੍ਰਾਇਮਰੀ ਰੂਟ ਹੋਊਗੀ ਨਾਲ ਦੀ ਨਾਲ ਉਹ ਕੀ ਗੱਲ ਕਰਨਗੇ, ਜਿਹੜੀ ਸਭ ਤੋਂ ਵੱਡੀ ਪੰਜਾਬ ਦੇ ਵਿੱਚ ਮੈਂ ਇੱਕ ਥਿੰਕਰ ਨਾਲ ਗੱਲ ਕਰਦਾ ਸੀ, ਉਹ ਕਹਿੰਦਾ ਵੀ ਇੱਥੇ ਬੰਦਿਆਂ ਦਾ ਪਹਿਲਾ ਕੰਮ ਪੱਗ ਲਾਉਣਾ ਹੁੰਦਾ। ਸੋ ਬੇਨਾਮੇ ਸਫੇ ਚੱਲਣਗੇ, ਉਹ ਆਪਣੇ ਵੱਲੋਂ ਓਪੋਜੀਸ਼ਨ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ, ਬਾਕੀਆਂ ਨੂੰ ਲੱਗੂਗਾ ਕਿ ਹਾਂਜੀ ਓਪੋਜੀਸ਼ਨ ਪ੍ਰੋਵਾਈਡ ਕਰ ਰਹੇ ਨੇ, ਉਹਨੂੰ ਸਪੋਰਟ ਕਰਨਗੇ। ਬੜਾ ਇੱਕ ਪ੍ਰਾਈਮ ਐਗਜ਼ਾਮਪਲ ਲੈਣਾ ਹੋਵੇ ਤਾਂ ਇੱਕ ਫੇਸਬੁੱਕ ਪੇਜ ਹੈਗਾ ਮਹਿਕਮਾ ਪੰਜਾਬੀ ਕਰਕੇ, ਫੇਸਬੁੱਕ ਪੇਜ ਹੈਗਾ, ਬੜਾ ਚਿਰ ਉਹ ਉਹ ਚੱਲਦਾ ਰਿਹਾ ਤੇ ਸਾਰਿਆਂ ਦੀਆਂ ਵੱਡੀਆਂ ਕਾਂਟੇ ਲਾ ਕੇ ਜਿਹੜਾ ਵੀ ਕੋਈ ਮਤਲਬ ਜਿਹੜਾ ਕੋਈ ਥਿਊਰੀ ਦੇ ਨਾਲ ਗੱਲ ਕਰਦਾ, ਸਰਕਾਰ ਦੇ ਉਲਟ ਪਹਿਲਾਂ ਚੱਲੇ। ਹਾਂ, ਸਰਕਾਰ ਦੇ ਉਲਟ ਵੀ ਚੱਲੇ। ਮੁੜ ਕੇ ਅੰਮ੍ਰਿਤਪਾਲ ਸਿੰਘ ਦੀ ਸਪੋਰਟ 'ਚ ਚੱਲੇ। ਮੁੜ ਕੇ ਜਦੋਂ ਅਰੈਸਟ ਹੋਈ ਉਦੋਂ ਇੱਕੋ ਦਮ ਆਪਦਾ ਪੇਜ ਬੰਦ ਕਰ ਗਏ। ਹੁਣ ਫਿਰ ਆਪਦਾ ਪੇਜ ਓਪਨ ਕਰਕੇ ਹੁਣ ਫਿਰ ਉਹ ਜਿਹੜੇ ਵੀ ਗਰਾਊਂਡ ਦੇ ਉੱਤੇ ਕੋਈ ਲੌਜੀਕਲ ਗੱਲ ਕਰਦੇ ਨੇ ਉਹਨਾਂ ਤੇ ਅਟੈਕ ਕਰ ਰਹੇ ਨੇ, ਪਰ ਨਾਲ ਦੀ ਨਾਲ ਉਹ ਕੀ ਕਰਦੇ ਨੇ, ਆਪਣੇ ਆਪ ਵੱਲੋਂ ਸ਼ੋਅ ਕਰਦੇ ਨੇ ਕਿ ਵੀ ਆਰ ਕੰਸਿਸਟੈਂਟਲੀ ਗਿਵਿੰਗ ਓਪੋਜੀਸ਼ਨ। ਸੋ ਇਹ ਜਿਹੜੇ ਮਾਡਲਸ ਨੇ ਟੂ ਅੰਡਰਸਟੈਂਡ ਕਿ ਮਾਈਂਡ ਮੈਨੀਪੂਲੇਸ਼ਨ ਕਿੱਦਾਂ ਹੋ ਰਿਹਾ, ਇਹ ਮੈਨੂੰ ਲੱਗਦਾ ਕਿ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਟੂ ਅੰਡਰਸਟੈਂਡ ਕੋਈ ਵੀ ਇਨਫੋਰਮੇਸ਼ਨ ਜਿਹੜੀ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਆ ਰਹੀ। ਇਹ ਇੱਦਾਂ ਆ, ਮੈਨੂੰ ਲੱਗਦਾ ਵੀ ਵੈਕਿਊਮ ਬਹੁਤ ਆ, ਸਪੇਸ ਬਹੁਤ ਆ, ਤੇ ਲੋਕ ਅੰਡਰਸਟੈਂਡ ਨਹੀਂ ਕਰ ਪਾ ਰਹੇ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਨੂੰ, ਵੀ ਕਿਹੜੇ ਐਂਗਲ ਤੋਂ ਜਿਹੜਾ ਉਹ ਹੁੰਦਾ ਆ।
ਉਹ ਵੀ ਆਈ ਡੋਂਟ ਨੋ ਵੀ ਇਹ ਫਿਰ ਮੈਨੂਫੈਕਚਰਡ ਪਬਲਿਕ ਓਪੀਨੀਅਨ ਆ ਜਾਂ ਪਬਲਿਕ ਓਪੀਨੀਅਨ ਨੂੰ ਦੇਖਦੇ ਹੋਏ ਆਪਣੇ ਇਸ ਤਰੀਕੇ ਦਾ ਜਿਹੜਾ ਡਿਸੈਂਟ ਤੇ ਕੰਸੈਂਟ ਆ ਉਸ ਨੂੰ ਕ੍ਰੀਏਟ ਕੀਤਾ ਜਿਹੜਾ ਉਹ ਜਾ ਰਿਹਾ ਆ, ਤਾਂ ਜੋ ਲੋਕਾਂ ਨੂੰ ਆਪਣੇ ਨਾਲ ਜਿਹੜਾ ਉਹ ਜੋੜਿਆ ਜਾ ਸਕੇ। ਆਈ ਥਿੰਕ ਯੂ ਰੇਜ਼ ਅ ਵੈਰੀ ਗੁੱਡ ਪੁਆਇੰਟ, ਕਿਉਂਕਿ ਇਹਦੇ ਵਿੱਚ ਦੋ ਵੱਖਰੇ ਵੱਖਰੇ ਮਾਡਲ ਨੇ। ਇੱਕ ਮਾਡਲ ਤਾਂ ਹੈਗਾ ਕਿ ਆਲਰੇਡੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਪ੍ਰੀ ਡਿਸਾਈਡ ਕਰਕੇ ਤੇ ਬੰਦੇ ਜਿਹੜੇ ਹੈਗੇ ਨੇ ਪਹਿਲਾਂ ਹੀ ਉਹਨਾਂ ਨੇ ਇੱਕ ਐਂਡ ਪੁਆਇੰਟ ਸੋਚਿਆ ਹੁੰਦਾ ਤੇ ਉਹਦੇ ਦੁਆਲੇ ਦੇ ਸਟਾਰਟ ਟੂ ਮੈਨੂਫੈਕਚਰ ਕਿ ਇੱਧਰ ਨੂੰ ਡਿਸੈਂਟ ਜਿਹੜੀ ਆ ਉਹਨੂੰ ਕੈਪਚਰ ਕਰਕੇ ਹੌਲੀ ਹੌਲੀ ਇਹਨੂੰ ਸ਼ੇਪ ਕਰ ਦੇਣਾ। ਦੂਜਾ ਹੈਗਾ ਆ ਜਿੱਦਾਂ ਓਪਰਚੁਨਿਜ਼ਮ, ਠੀਕ ਹੈ ਜੀ। ਵੱਖਰੇ ਵੱਖਰੇ ਸੋਸ਼ਲ ਮੀਡੀਆਜ਼ ਵੱਖਰੇ ਵੱਖਰੇ ਤਰੀਕੇ ਨਾਲ ਓਪਰੇਟ ਕਰਦੇ ਆ। ਜਿੱਦਾਂ ਫਾਰ ਐਗਜ਼ਾਮਪਲ ਟਵਿੱਟਰ ਦੇ ਉੱਤੇ ਜੇ ਤੁਸੀਂ ਕੁਛ ਵੀ ਜੇ ਤੁਸੀਂ ਕੰਟਰੋਵਰਸ਼ੀਅਲ ਪਾ ਰਹੇ ਹੋ ਇਟ ਵਿਲ ਗੈਟ ਲੋਟ ਆਫ ਰਿਐਕਸ਼ਨ, ਠੀਕ ਹੈ ਜੀ। ਸੋ ਜਿਹੜਾ ਕੰਟਰੋਵਰਸੀਅਲ ਆ ਉਹਨੂੰ ਤੁਸੀਂ ਜੇ ਕੈਪਚਰ ਕਰਕੇ ਸੋ ਸਡਨਲੀ ਤੁਸੀਂ ਇੱਕ ਹਿਸਾਬ ਨਾਲ ਡਿਜੀਟਲ ਐਸੈਟ ਬਣਾ ਲੈਂਦੇ ਆ ਜਿਹੜਾ ਵੈਲਿਊਏਬਲ ਹੈ, ਠੀਕ ਹੈ ਜੀ। ਜਿਵੇਂ ਫੋਰ ਐਗਜ਼ਾਮਪਲ ਆਪਣੇ ਕੈਨੇਡਾ ਦਾ ਇੱਕ ਯੰਗ ਮੁੰਡਾ ਸੀਗਾ ਐਂਡ ਦਿਸ ਇਜ਼ ਅ ਕੇਮ ਨਿਊਜ਼ ਦੈਟ ਆਪ ਨਿਊਯਾਰਕ ਟਾਈਮਸ ਨੇ ਨਿਊਜ਼ ਬ੍ਰੇਕ ਆਊਟ ਕੀਤੀ ਸੀਗੀ ਕਿ ਉਹ ਜਿਸ ਟਾਈਮ ਆ ਜਿਹੜੀ ਪਿਛਲੀ ਇਲੈਕਸ਼ਨ ਸੀਗੀ ਉਸੇ ਇੱਕ ਟਾਈਮ ਦੇ ਉੱਤੇ ਲਾਰਜ ਨੰਬਰ ਆਫ ਰਾਈਟ ਵਿੰਗ ਅਕਾਊਂਟਸ ਜਿਹੜੇ ਰਨ ਹੋਣਦੇ ਸੀ, ਉਹ ਦਿਸ ਯੰਗ ਕਿਡ ਨਹੀਂ ਯੰਗ ਕਿਡ ਆਪਣਾ ਪੰਜਾਬੀ ਮੁੰਡਾ ਸੀਗਾ ਤੇ ਉਹਨੇ ਰੀਅਲਾਈਜ਼ ਕੀਤਾ ਕਿ ਦੇयर इज ਐਨ ਓਪਰਚੁਨਿਟੀ ਹੈ ਨਾ, ਤੇ ਉਹਨੇ ਉਹ ਜਿਹੜੇ ਅਕਾਊਂਟਸ ਬਣਾ ਕੇ ਤੇ ਮਤਲਬ ਐਨੀਥਿੰਗ ਦੈਟ ਜਨਰੇਟਸ ਰੇਜ ਹੈ ਨਾ, ਐਂਡ ਹੀ ਵਾਸ ਰਨਿੰਗ ਮਲਟੀਪਲ ਚੈਨਲਸ। ਤੇ ਤੁਸੀਂ ਇਹਦੇ ਬਾਰੇ ਹੀ ਵਾਸ ਅਰਨਿੰਗ ਗੁੱਡ ਮਨੀ। ਕੱਲਾ ਇਹੀ ਨਹੀਂ, ਅਮਰੀਕਾ 'ਚ ਟਵਿੱਟਰ ਤੇ ਬਹੁਤ ਸਾਰੇ ਜਿਹੜੇ ਐਕਸ-ਰੇ ਅਕਾਊਂਟ ਨੇ ਉਹ ਇੰਡੀਆ ਤੋਂ ਚੱਲ ਰਹੇ ਆ, ਉਹ ਆਊਟਸਾਈਡ ਅਮਰੀਕਾ ਚੱਲ ਰਹੇ ਆ, ਬਸ ਇਸੇ ਰੇਜ ਦਾ ਜਿਹੜਾ ਉਹ ਫਾਇਦਾ ਚੱਕਦੇ ਹੋਏ ਦੇ ਫੀਡ ਉਹ ਉਸ ਰੇਜ ਨੂੰ ਫੀਡ ਕਰ ਰਹੇ ਹੋ। ਐਜ਼ ਅ ਮੈਟਰ ਆਫ ਫੈਕਟ ਯੂ ਨੋ ਵਨ ਆਫ ਦ ਥਿੰਗਸ ਜਿਹੜੇ ਇੱਥੇ ਡਗ ਮੈਕਲਮ ਇੱਥੇ ਖੜੇ ਨੇ ਇੱਥੇ ਦੀ ਇਲੈਕਸ਼ਨ ਦੇ ਵਿੱਚ, ਸਰੀ ਦੇ ਮੇਅਰ ਦੀ ਇਲੈਕਸ਼ਨ ਦੇ ਵਿੱਚ, ਉਹ ਪਹਿਲਾਂ ਵੀ ਇੱਥੇ ਮੇਅਰ ਰਹਿ ਚੁੱਕੇ ਨੇ ਤੇ ਉਹਨਾਂ ਦੇ ਬਾਰੇ ਪਰਸੈਪਸ਼ਨ ਆ ਕੇ ਉਹ ਪੰਜਾਬੀ ਕਮਿਊਨਿਟੀ ਦੇ ਯੂ ਨੋ ਕਲੋਜ਼ ਨੇ ਹੈ ਨਾ। ਹੁਣ ਉਹਦਾ ਰੀਅਲ ਇੰਪੈਕਟ ਕੀ ਹੈ ਇਹ ਰੱਬ ਜਾਣਦਾ, ਪਰ ਉਹਨਾਂ ਦੀ ਜਿਹੜੀ ਸਲੇਟ ਆ ਉਹਨਾਂ ਨੇ ਇੱਥੇ ਕੱਲ ਦੀ ਕੰਪਲੇਂਟ ਕਰ ਰਹੇ ਆ ਕਿ 4-5 ਅਕਾਊਂਟਸ ਜਿਹੜੇ ਨੇ ਜਿਹੜੇ ਇੱਥੇ ਦੇ ਲੋਕਲ ਨਹੀਂ ਪਰ ਉਹਨਾਂ ਦੇ ਨਾਮ ਕਿੱਦਾਂ ਦੇ ਨੇ, ਹੈਲੋ ਸਰੀ ਇੱਦਾਂ ਦੇ ਕਰਕੇ ਨਾਮ ਨੇ ਐਂਡ ਦੇ ਆਰ ਕੰਸਿਸਟੈਂਟਲੀ ਜਨਰੇਟਿੰਗ ਦੈਟ ਰੇਜ ਅਗੇਂਸਟ। ਸੋ ਓਵਰਆਲ ਜਿਹੜਾ ਮੈਨੂੰ ਲੱਗਦਾ ਕਿ ਜਿਹੜਾ ਇਹ ਇੰਜਨ ਜਿਹੜਾ ਸੋਸ਼ਲ ਮੀਡੀਆ ਇੰਜਨ ਹੈਗਾ ਆ ਇਹ ਸੁਰਤ ਦੇ ਵਪਾਰ ਦਾ ਇੰਜਨ ਆ, ਠੀਕ ਹੈ ਜੀ। ਸੋ ਇਹਦੇ ਵਿੱਚ ਜਿਹੜੇ ਇਹਦੇ ਜਿੰਨਾ ਚਿਰ ਤੁਸੀਂ ਇਹਦੀ ਕਹਿੰਦੇ ਨਾ ਵੀ ਫੋਲੋ ਦਾ ਮਨੀ, ਜਿੰਨਾ ਚਿਰ ਤੁਸੀਂ ਇਹਦੀ ਸਕੀਮੈਟਿਕ, ਜਿੰਨਾ ਚਿਰ ਤੁਸੀਂ ਇਹਦੀ ਵੀ ਹਾਊ ਡੂ ਪੀਪਲ ਐਕਚੁਅਲੀ ਇਹ ਤੋਂ ਬੈਨੀਫਿਟ ਲੋਕਾਂ ਨੂੰ ਹੁੰਦਾ ਕੀ ਆ, ਜਿੰਨਾ ਚਿਰ ਉਹ ਨਹੀਂ ਸਮਝਦੇ ਮੈਨੂੰ ਲੱਗਦਾ ਵੀ ਉਹਨਾਂ ਚਿਰ ਤੁਸੀਂ ਕਿਹਦੇ ਨਾਲ ਇੰਗੇਜ ਕਰ ਰਹੇ ਹੋ ਤੇ ਕੀ ਇੰਗੇਜ ਕਰ ਰਹੇ ਹੋ ਤੁਹਾਨੂੰ ਸਮਝ ਨਹੀਂ ਆ ਸਕਦੀ। ਗੱਲ ਇਹ ਰਵਿੰਦਰ ਸਿੰਘ ਜੀ ਨਾਲ ਇਹ ਵੀ ਹੁਣ ਬਣ ਚੁੱਕੀ ਆ ਵੀ ਲੋਕ ਇੱਦਾਂ ਦੀ ਕੋਈ ਵੀ ਚੀਜ਼ ਜੇ 2-4 ਜਾਣਿਆਂ ਨੇ ਪੋਸਟ ਕਰਤੀ ਜਾਂ ਉਹ ਕਹਿਤੀ ਉਹਨੂੰ ਸੱਚ ਮੰਨਣਾ ਹੈ ਜੀ। ਉਹ ਆਪ ਜਿਹੜੀ ਕ੍ਰਿਟੀਕਲ ਜਿਹੜੀ ਥਿੰਕਿੰਗ ਆ ਉਹ ਲੂਜ਼ ਕਰ ਰਹੇ ਆ, ਉਸ ਚੀਜ਼ ਨੂੰ ਜਿਹੜਾ ਉਹ ਜਾਣਨਾ ਆ ਉਹ ਕੰਮ ਔਖਾ ਹੋਇਆ ਪਿਆ। ਇੱਥੇ ਆਪਾਂ ਆਰਗੂਮੈਂਟ ਕਰ ਸਕਦੇ ਵੀ ਜਿਹੜਾ ਖਬਰ ਦੇਣ ਵਾਲਿਆਂ ਦਾ ਕੰਮ ਤਾਂ ਇਹ ਹੋਣਾ ਚਾਹੀਦਾ ਆ ਵੀ ਉਹ ਤੁਹਾਨੂੰ ਜਿਹੜਾ ਆ ਉਹ ਰਿਐਲਿਟੀ ਟਰੁੱਥ ਦੱਸਣ, ਪਰ ਆਪਾਂ ਨੂੰ ਪਤਾ ਵੀ ਜਿਹੜੀ ਅਟੈਂਸ਼ਨ ਇਕੋਨਮੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਔਖੀਆਂ ਆ, ਆਪ ਨੂੰ ਹੀ ਜਿਹੜਾ ਉਹ ਲੱਭਣਾ ਪੈਂਦਾ ਆ, ਆਪ ਨੂੰ ਹੀ ਸੱਚ ਜਿਹੜਾ ਉਹ ਭਾਲਣਾ ਪੈਂਦਾ, ਉਹ ਕਰਨਾ ਪੈਂਦਾ ਆ। ਉਸ ਚੀਜ਼ ਦਾ ਜਿਹੜਾ ਉਹ ਖਾਸਾ ਜਿਹੜਾ ਉਹ ਫਾਇਦਾ ਉਠਾ ਹੋ ਰਿਹਾ ਆ। ਤੇ ਆਈ ਡੋਂਟ ਨੋ ਵੀ ਇਹਦਾ ਫਿਰ ਨਤੀਜਾ ਕੀ ਹੈ, ਇਹਦਾ ਆਪਾਂ ਸੋਲਿਊਸ਼ਨ ਕੀ ਲੱਭ ਸਕਦੇ, ਕੀ ਇਹਦੇ ਵਿੱਚ ਜਿਹੜਾ ਉਹ ਹੋ ਸਕਦਾ ਵੈਨ ਯੂ ਆਰ ਕੌਨਸਟੈਂਟਲੀ ਆਨਲਾਈਨ, ਕੌਨਸਟੈਂਟਲੀ ਨੋਟੀਫਿਕੇਸ਼ਨਸ, ਹਰ ਇੱਕ ਮਤਲਬ ਹਰ ਇੱਕ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਹੈਗੇ ਆ, ਹਰ ਇੱਕ ਪਾਸਿਓਂ ਤੁਹਾਨੂੰ ਉਹੀ ਚੀਜ਼ਾਂ ਫੀਡ ਹੋ ਰਹੀਆਂ, ਮਿਲ ਰਹੀਆਂ, ਦਿਖ ਰਹੀਆਂ ਆ, ਦੈਨ ਉਹ ਤੁਹਾਡੀ ਧਾਰਨਾ ਹੀ ਬਣ ਜਾਂਦੀ ਵੀ ਨਹੀਂ ਇਹ ਗੱਲ ਤਾਂ ਠੀਕ ਹੀ ਹੋਣੀ। ਹਾਂਜੀ, ਮੈਨੂੰ ਲੱਗਦਾ ਉਹਦੇ 2-3 ਤਰੀਕੇ ਆ। ਤੁਸੀਂ ਸ਼ਾਇਦ ਆਪਾਂ ਇਹ ਤੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀਗੇ ਕਿ ਮੈਂ ਆਈ ਟਰਾਈਡ ਟੇਕਿੰਗ ਅ ਬ੍ਰੇਕ ਫਰਮ ਦ ਸੋਸ਼ਲ ਮੀਡੀਆ, ਹੈ ਨਾ। ਮੈਨੂੰ ਲੱਗਦਾ ਵੀ ਜਿਹੜੀ ਪਹਿਲੀ ਚੀਜ਼ ਅੰਡਰਸਟੈਂਡ ਕਰਨ ਵਾਲੀ ਗੱਲ ਹੈ ਕਿ ਜਿਹੜੀ ਰੀਅਲੀ ਇੰਪੋਰਟੈਂਟ ਇਨਫੋਰਮੇਸ਼ਨ ਆ ਉਹ ਤੁਹਾਡੇ ਕੋਲ ਈਦਰ ਵੇਜ਼ ਪਹੁੰਚ ਜਾਣੀ ਹੁੰਦੀ ਹੈ, ਠੀਕ ਹੈ ਨਾ। ਉਹਦੇ ਲਈ ਕੋਈ ਬਹੁਤ ਜ਼ਿਆਦਾ ਤੁਹਾਨੂੰ ਦੂਸਰੀ ਚੀਜ਼ ਦੀ ਲੋੜ ਨਹੀਂ। ਹਾਂਜੀ, ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਮੇਰੇ ਇੱਕ ਦੋਸਤ ਸੀਗੇ ਤੇ ਮੈਂ ਆਪਣਾ ਜਿਹੜਾ ਕਰੀਅਰ ਸੀਗਾ ਇੱਕ ਸਟੂਡੈਂਟ ਮੀਡੀਆ ਸੈਂਟਰ 'ਚ ਸ਼ੁਰੂ ਕੀਤਾ ਸੀਗਾ, ਮੈਂ ਉੱਥੇ ਮੈਨੇਜਰ ਆਫ IT ਸੀਗਾ ਯੂਨੀਵਰਸਿਟੀ ਦੇ ਵਿੱਚ। ਸੋ ਮੇਰੇ ਫਰੈਂਡਸ ਜਿਹੜੇ ਸੀਗੇ ਉਹ ਜਰਨਲਿਜ਼ਮ ਦੇ ਪ੍ਰੋਫੈਸਰ ਸੀਗੇ
ਉਹ ਕਹਿੰਦੇ ਹੁੰਦੇ ਸੀ ਕਿ ਪਹਿਲੀ ਚੀਜ਼ ਤਾਂ ਇਹ ਅੰਡਰਸਟੈਂਡ ਕਰਨ ਦੀ ਗੱਲ ਹੈ ਕਿ ਨਿਊਜ਼ ਬਿਜ਼ਨਸ ਆ, ਨਿਊਜ਼ ਇਜ਼ ਅ ਬਿਜ਼ਨਸ, ਰਾਈਟ। ਆਈ ਥਿੰਕ ਜਿਹੜਾ ਪਹਿਲਾ ਸਵਿਚ ਹੋਇਆ ਉਸ ਤੋਂ ਪਹਿਲਾਂ 1930s ਤੋਂ ਪਹਿਲਾਂ ਤੁਸੀਂ ਨਿਊਜ਼ ਦੇ ਲਈ ਪੇ ਕਰਦੇ ਹੁੰਦੇ ਸੀਗੇ, ਠੀਕ ਹੈ ਜੀ। ਸੋ ਨਿਊਜ਼ਪੇਪਰ ਦੇ ਲਈ ਤੁਸੀਂ ਪੇ ਕਰਦੇ ਸੀ, ਉਹਦੀ ਪੇ ਦੇ ਉੱਤੋਂ ਨਿਊਜ਼ਪੇਪਰਸ ਰਨ ਕਰਦੇ ਹੁੰਦੇ ਸੀ। ਬਟ ਆਈ ਥਿੰਕ 1930s ਦੇ ਵਿੱਚ ਆਈ ਫੋਰਗੋਟ ਦ ਨੇਮ ਆਫ ਦ ਫਰਸਟ ਨਿਊਜ਼ਪੇਪਰ ਦੈਟ ਕੈਰੀਡ ਆਊਟ ਦੈਟ, ਜਿਹੜਾ ਪਹਿਲਾ ਐਕਸਪੈਰੀਮੈਂਟ ਜਿਹਦੇ ਵਿੱਚ ਉਹਨਾਂ ਰੀਅਲਾਈਜ਼ ਕੀਤਾ ਕਿ ਜਿਹੜੇ ਮੇਲ-ਇਨ ਕੈਟਾਲੌਗ ਨੇ ਉਹ ਭੇਜਿਆ ਯੂ ਕੈਨ ਗੇਨ ਮੋਰ। ਸੋ ਜਿਹੜਾ ਨਿਊਜ਼ਪੇਪਰ ਸੀਗਾ ਉਹਦੀਆਂ ਜਿਹੜੀਆਂ ਕਾਸਟ ਸੀਗੀਆਂ ਉਹ ਡਿੱਗਣ ਲੱਗ ਪਈਆਂ, ਠੀਕ ਹੈ। ਦੂਸਰੀ ਚੀਜ਼ ਇਹ ਆ ਕਿ ਜਿਹੜੀਆਂ ਜਦੋਂ ਛੋਟੇ ਨਿਊਜ਼ਪੇਪਰ ਸੀਗੇ ਤੇ ਉਹਨਾਂ ਦੇ ਓਪਰੇਸ਼ਨਸ ਵੀ ਕੰਪਲੈਕਸ ਹੁੰਦੇ ਸੀਗੇ ਤੇ ਉਹਨਾਂ ਦੀ ਜਵਾਬਦੇਹੀ ਲੋਕਲ ਐਨਵਾਇਰਨਮੈਂਟਸ ਦੇ ਵਿੱਚ ਹੁੰਦੀ ਸੀਗੀ। ਇਹ ਨਹੀਂ ਕਿ ਉਹਨਾਂ ਦੇ ਵਿੱਚ ਗਵਰਨਮੈਂਟਲ ਜਾਂ ਵੱਡੀਆਂ ਫੋਰਸਿਸ ਦੀ ਪਾਰਟਿਸਿਪੇਸ਼ਨ ਨਹੀਂ ਸੀ ਹੁੰਦੀ, ਕਿਉਂਕਿ ਲੋਕਾਂ ਦੇ ਆਪਣੇ ਬਾਇਸਿਸ ਤਾਂ ਲੋਕਾਂ ਦੇ ਸੇਮ ਹੀ ਰਹਿਣੇ ਆ। ਪਰ ਕਿਤੇ ਨਾ ਕਿਤੇ ਜਿਹੜਾ ਵੀ ਬੰਦਾ ਜੀ ਛੋਟੀ ਕਮਿਊਨਿਟੀ ਦੇ ਵਿੱਚ ਅਖਬਾਰ ਪਬਲਿਸ਼ ਕਰ ਰਿਹਾ ਤਾਂ ਉਹ ਲੋਕਾਂ ਦੇ ਮੂੰਹ ਮੱਥੇ ਲੱਗ ਰਿਹਾ। ਸੋ ਕਿਤੇ ਨਾ ਕਿਤੇ ਲੋਕਲ ਇਨਫਲੂਐਂਸ ਦਾ ਟੈਕਨੀਕ ਜ਼ਰੂਰ ਹੁੰਦੀ ਸੀਗੀ। ਸੋ ਉਹਦੇ ਵਿੱਚ ਬਾਕੀ ਲੋਕਾਂ ਨੂੰ ਰਿਕਗਨਾਈਜ਼ ਕਰਨਾ, ਉਹਨਾਂ ਦੀ ਆਵਾਜ਼ ਕੀ ਆ, ਉਹਨਾਂ ਦੇ ਬਾਰੇ ਕਨਵਰਸੇਸ਼ਨ ਕਰਨੀ, ਉਹਨਾਂ ਨੂੰ ਇਨਫੋਰਮ ਕਰਨਾ, ਉਹ ਸਾਰਾ ਪਾਰਟ ਸੀਗਾ। ਪਰ ਜਦੋਂ ਗੂਗਲ ਦਾ ਚੜ੍ਹਾਅ ਹੋਇਆ ਆ, ਜਦੋਂ ਤੁਸੀਂ 2000 ਅਰਲੀ 2000 ਦੇ ਵਿੱਚ ਕਹਿ ਸਕਦੇ ਆ, ਤੇ ਗੂਗਲ ਇੰਨੇ $1 ਬਿਲੀਅਨ ਕੰਪਨੀ ਇਸ ਕਰਕੇ ਬਣੀ ਕਿਉਂਕਿ ਜਿੰਨੇ ਵੀ ਛੋਟੇ ਨਿਊਜ਼ਪੇਪਰ ਸੀ ਉਹਨਾਂ ਤੋਂ ਰੈਵਨਿਊ ਖਿੱਚ ਕੇ ਤੇ ਗੂਗਲ ਆਪਣੀ ਐਡਵਰਟਾਈਜ਼ਮੈਂਟ ਤੇ ਲੈ ਗਈ। ਹੁਣ ਉਹੀ ਜਿਹੜੀ ਐਡਵਰਟਾਈਜ਼ਮੈਂਟ ਦੀ ਜਿਹੜੇ ਡਾਲਰ ਸੀਗੇ ਉਹਦੇ ਲਈ ਮੁੜ ਕੇ ਜਦੋਂ ਫੇਸਬੁੱਕ ਸੋਸ਼ਲ ਮੀਡੀਆ ਤੇ ਆਈ ਤਾਂ ਉਹਨੇ ਹੋਰ ਵੀ ਪਰਸਨਲਾਈਜ਼ ਕਰਤਾ ਤੇ ਉਹਨੇ ਹੋਰ ਜ਼ਿਆਦਾ ਜਿਹੜੇ ਡਾਲਰ ਸੀਗੇ ਉਹ ਟ੍ਰੈਡੀਸ਼ਨਲ ਮੀਡੀਆ ਤੋਂ ਵੀ ਖਿੱਚੇ ਤੇ ਗੂਗਲ ਦੇ ਨਾਲ ਵੀ ਕੰਪੀਟ ਕੀਤਾ। ਸੋ ਉਹਦੇ ਕਰਕੇ ਹੁਣ ਜਿਹੜਾ ਤੁਹਾਡਾ ਜਿਹੜਾ ਮਾਡਲ ਆ ਇਨਫੋਰਮੇਸ਼ਨ ਦਾ, ਠੀਕ ਹੈ ਜੀ, ਉਹ ਇਨਫੋਰਮੇਸ਼ਨ ਦਾ ਤੁਹਾਨੂੰ ਉਹੀ ਇਨਫੋਰਮੇਸ਼ਨ ਫੀਡ ਕਰਨ ਦਾ ਆ ਜਿਹੜੀ ਤੁਸੀਂ ਸੁਣਨਾ ਚਾਹੁੰਦੇ ਆ, ਠੀਕ ਹੈ। ਐਲਗੋਰਿਥਮ ਹੈ ਹੀ ਹੁਣ ਇਹੀ। ਹਾਂਜੀ। ਸੋ ਆਈ ਥਿੰਕ ਉਹਦਾ ਜਿਹੜਾ ਬਬਲ ਬ੍ਰੇਕ ਕਰਨ ਦੇ 2-3 ਤਰੀਕੇ ਨੇ। ਪਹਿਲਾਂ ਤਾਂ ਮੈਨੂੰ ਲੱਗਦਾ ਕਿ ਜਿਹੜੇ ਵੀ ਲਿਸਨਰ ਸੁਣ ਰਹੇ ਨੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਐਕਸਪੈਰੀਮੈਂਟ ਰਨ ਕਰਕੇ ਦੇਖਣਾ ਚਾਹੀਦਾ। ਆਮ ਤੌਰ ਤੇ ਕਹਿੰਦੇ ਕਿ 21 ਦਿਨ ਲੱਗਦੇ ਆ ਕਿਸੇ ਵੀ ਹੈਬਿਟ ਨੂੰ ਫਾਰਮ ਕਰਨ ਦੇ ਲਈ। ਸੋ 20 ਤੋਂ 21 ਦਿਨ ਦੇ ਲਈ ਉਹ ਤਹਈਆ ਕਰਕੇ ਦੇਖਣ ਕਿ ਅਸੀਂ ਬਿਲਕੁਲ ਵੀ ਫੇਸਬੁੱਕ ਚੈੱਕ ਨਹੀਂ ਕਰਨੀ। ਦੈਟ ਮੀਨਸ ਆਪਣੇ ਫੋਨਾਂ ਤੋਂ ਉਡਾ ਦਿਓ। ਇੱਕ ਬੜਾ ਹੋਰ ਵੀ ਜਿਹੜੀ ਜੇ ਤੁਸੀਂ ਐਡਿਕਸ਼ਨ ਦੇ ਉੱਤੇ ਤੁਸੀਂ ਜੇ ਸਾਇੰਟਿਸਟ ਨੂੰ ਸੁਣਦੇ ਆ ਤਾਂ ਤੁਹਾਨੂੰ ਇਹ ਰੀਅਲਾਈਜ਼ ਹੁੰਦਾ ਕਿ ਜਿਹੜੀਆਂ ਐਪਸ ਨੇ ਫੋਨਸ ਦੇ ਉੱਤੇ, ਸੋਸ਼ਲ ਮੀਡੀਆ ਐਪਸ, ਦੇ ਆਰ ਬਿਲਟ ਲਾਈਕ ਅ ਸਲੋਟ ਮਸ਼ੀਨ। ਉਹ ਬਿਲਟ ਹੀ ਇਸੇ ਤਰ੍ਹਾਂ ਵੀ ਤੁਸੀਂ ਕੰਟੀਨਿਊਸਲੀ ਜਿੱਦਾਂ ਸਕਰੋਲ ਕਰਦੇ ਰਹੋ। ਸ਼ਾਰਟ ਫਾਰਮ ਮੀਡੀਆ ਜਿਹੜਾ ਆ ਉਹ ਬਿਲਟ ਹੀ ਇਸੇ ਤਰ੍ਹਾਂ ਹੈ ਵੀ ਜਿਹਦੇ ਵਿੱਚ ਤੁਸੀਂ ਕੰਟੀਨਿਊਸਲੀ ਸਕਰੋਲ ਕਰਦੇ ਰਹੋ। ਸੋ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਜਿੱਦਾਂ ਬੜੇ ਧਰਮਾਂ ਦੇ ਵਿੱਚ ਫਾਸਟਿੰਗ ਦਾ ਇੱਕ ਬੜਾ ਵਧੀਆ ਕਨਸੈਪਟ ਸੀਗਾ ਨਾ, ਮੁਸਲਿਮਸ ਵੀ ਕਰਦੇ ਆ, ਉਹਦੇ ਹੈਲਥ ਬੈਨੀਫਿਟ ਵੀ ਹੈਗੇ ਆ, ਹਿੰਦੂਇਜ਼ਮ ਦੇ ਵਿੱਚ ਵੀ ਕਰਦੇ ਆ, ਉਹਦੇ ਹੈਲਥ ਬੈਨੀਫਿਟ ਹੈਗੇ ਆ। ਆਪਣੇ ਵੀ ਕਹਿੰਦੇ ਹੁੰਦੇ ਸੀਗੇ ਵੀ ਕਿਤੇ ਨਾ ਕਿਤੇ ਤੀਰਥ ਤੇ ਜਾਣਾ ਤੇ ਤੁਹਾਨੂੰ ਫੂਡ ਦੀ ਅਵੇਲੇਬਿਲਿਟੀ ਘੱਟ ਹੋਊਗੀ। ਪਰ ਮੈਨੂੰ ਲੱਗਦਾ ਵੀ ਨਾਲ ਦੀ ਨਾਲ ਆਈਸੋਲੇਸ਼ਨ 'ਚ ਜਾਣ ਦੀ ਜਿਹੜੀ ਆ, ਭੂਰਿਆਂ 'ਚ ਜਾਣ ਦੀ, ਵੀ ਜਿੱਥੇ ਤੁਹਾਡੇ ਕੋਲੇ 20 ਦਿਨਾਂ ਦੇ ਲਈ ਯੂ ਡਿਸਕਨੈਕਟਡ ਫਰੋਮ ਦ ਸੋਸ਼ਲ ਮੀਡੀਆ। ਇੰਟਰਨੈਟ ਦਾ ਮੈਨੂੰ ਪਤਾ ਡਿਸਕਨੈਕਟ ਕੀਤਿਆਂ ਅੱਜ ਕੱਲ੍ਹ ਕੰਮ ਕਾਰ ਚੱਲਣੇ ਔਖੇ ਨੇ, ਪਰ ਸੋਸ਼ਲ ਮੀਡੀਆ ਤੋਂ ਤੇ ਜੇ ਤੁਸੀਂ ਬਿਲਕੁਲ ਹੀ ਕੁਛ ਨਹੀਂ ਕਰ ਸਕਦੇ, ਜੇ ਤੁਸੀਂ ਸਿਰਫ ਆਪਦੇ ਫੋਨਾਂ ਤੋਂ ਹੀ ਸੋਸ਼ਲ ਮੀਡੀਆ ਡਾ ਕੇ ਜੇ ਤੁਸੀਂ ਸੋਸ਼ਲ ਮੀਡੀਆ ਚੈੱਕ ਕਰਨਾ, ਕੱਲੇ ਕੰਪਿਊਟਰ ਤੋਂ ਤੁਸੀਂ ਚੈੱਕ ਕਰ ਲਓ, ਤਾਂ ਵੀ ਤੁਹਾਡੀ ਐਡਿਕਸ਼ਨ ਜਿਹੜੀ ਆ ਉਹ ਕਾਫੀ ਹੱਦ ਤੱਕ ਡਾਊਨ ਹੋ ਜਾਂਦੀ ਹੈ। ਤੇ ਮੈਨੂੰ ਲੱਗਦਾ ਜਿਹੜੀ ਤੇ ਲਾਸਟ ਪੁਆਇੰਟ ਜਿਹੜਾ ਮੈਂ ਇਹ ਕਹਿਣਾ ਚਾਹੂੰਗਾ, ਜਿਹੜਾ ਤਾਂ ਪ੍ਰੋਪੇਗੈਂਡਾ ਉਹ ਤੁਹਾਡੇ ਕੋਲ ਚੱਲ ਕੇ ਆਉਂਦਾ, ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਨੂੰ ਖੋਜਣ ਜਾਣੀ ਪੈਂਦੀ ਹੈ। ਬਸ ਆਹੀ ਇੱਕ ਚੀਜ਼ ਯਾਦ ਰੱਖਣ ਦੀ ਲੋੜ ਹੈ। ਮੈਂ ਇਹਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਵੀ ਮੈਂ ਡਿਲੀਟ ਕੀਤਾ ਆ, ਉਹ ਜਿਹੜੀ ਐਡਿਕਸ਼ਨ ਵਾਲੀ ਗੱਲ ਆ ਨਾ, ਬਿਲਕੁਲ ਇਹ ਟਰੂ ਆ। ਤੁਹਾਨੂੰ ਤਲਬ ਲੱਗਦੀ ਆ, ਜਿੱਦਾਂ ਕਹਿੰਦੇ ਹੁੰਦੇ ਨਾ, ਮੈਂ ਦੇਖਾਂ ਵੀ ਕੀ ਹੋ ਰਿਹਾ। ਮੈਂ ਕਦੇ ਜਿਹੜਾ ਫੋਮੋ ਨਹੀਂ ਆ ਦੁਨੀਆ ਦੇ ਵਿੱਚ ਵੀ ਫੀਅਰ ਆਫ ਮਿਸਿੰਗ ਆਊਟ, ਹਾਂਜੀ, ਉਹ ਰੀਅਲ ਆ ਅਸਲ 'ਚ ਜਿਹੜੀਆਂ ਗੱਲਾਂ ਹੁੰਦੀਆਂ ਆ। ਬਟ ਤੁਸੀਂ ਰਿਅਲਾਈਜ਼ ਕਰਦੇ ਆ ਕੁਛ ਚਿਰ ਬਾਅਦ ਵੀ ਨਹੀਂ, ਇਹ ਮੈਟਰ ਨਹੀਂ ਕਰਦੀਆਂ। ਤੁਹਾਡੀ ਉਸ ਟਾਈਮ ਦੇ ਉੱਤੇ ਜਿੱਥੇ ਕਿ ਤੁਸੀਂ ਪ੍ਰੈਜ਼ੈਂਟ ਆ, ਚਾਹੇ ਉਹ ਤੁਸੀਂ ਨਿਆਣਿਆਂ ਨਾਲ ਆ, ਫੈਮਿਲੀ ਨਾਲ ਆ, ਜਾਂ ਆਪਣੇ ਵਿਚਾਰਾਂ ਨਾਲ ਆ, that is more important। ਉਹ ਚੀਜ਼ਾਂ ਆ। ਜੇ ਮੈਂ ਫੇਸਬੁੱਕ, ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਨਹੀਂ ਚਲਾਊਂਗਾ, ਨਹੀਂ ਦੇਖੂੰਗਾ, ਦੁਨੀਆ ਨੇ ਉੱਦਾਂ ਹੀ ਕੰਮ ਕਰੀ ਜਾਣਾ। ਦੁਨੀਆ ਨੇ ਉੱਦਾਂ ਹੀ ਜਿਹੜਾ ਉਹ ਚੱਲੀ ਹੀ ਜਾਣਾ ਆ। ਇੱਕ ਚੀਜ਼ ਹੋਰ ਸਮਝਣ ਦੀ ਨਾਲ ਆਪਾਂ ਜ਼ਰੂਰਤ ਆ ਵੀ ਆਈ ਥਿੰਕ ਇਹ ਨੋ ਨਹੀਂ ਆ, ਬਟ ਆਪਾਂ ਆਪ ਹੀ ਆਪਣੇ ਮੋਢਿਆਂ ਤੇ ਜ਼ਿਆਦਾ ਭਾਰ ਢੋਣ ਦੇ ਆਦੀ ਆ। ਆਪਾਂ ਨੂੰ ਏਦਾਂ ਲੱਗਦਾ ਵੀ ਆਪਾਂ ਇੱਦਾਂ ਦਾ ਥੰਮ ਆ ਵੀ ਜੇ ਅਸੀਂ ਕਿਤੇ ਹਿੱਲ ਗਏ ਤੇ ਪਤਾ ਨਹੀਂ ਕੀ ਹੋ ਜਾਣਾ। ਐਵਰੀਬਡੀ ਇਜ਼ ਰਿਪਲੇਸੇਬਲ। ਬਿਲਕੁਲ, ਰੱਬ ਨੂੰ ਛੱਡ ਕੇ ਐਵਰੀਬਡੀ ਇਜ਼ ਰਿਪਲੇਸੇਬਲ। ਉਹ ਚੀਜ਼ ਨੂੰ ਥੋੜਾ ਆਪਾਂ ਨੂੰ ਅੰਡਰਸਟੈਂਡ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ।
ਸੋ ਬੰਦੇ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਤਾਂ ਹੀ ਬੜੇ ਜਿਹੜੇ ਇੰਟਰਨਲ ਜਿਹੜੇ ਮਾਈਂਡ ਦੇ ਦਵੰਦ ਦੇ ਵਿੱਚ ਲੱਗੇ ਹੋਏ ਆ, ਸਮਝ ਨਹੀਂ ਆ ਰਿਹਾ ਵੀ ਉਹ ਕਰਨਾ ਕੁਛ ਚਾਹੁੰਦੇ ਆ, ਕੁਛ ਹੋ ਰਿਹਾ ਆ। ਸੋ ਫਾਈਟ ਜਿਹੜੀ ਇੰਟਰਨਲ ਬਹੁਤ ਜ਼ਿਆਦਾ ਜਿਹੜੀ ਉਹ ਚੱਲ ਰਹੀ ਆ। ਜੀ ਮੈਨੂੰ ਲੱਗਦਾ ਕਿ ਆਪਣੇ ਲਈ ਤਾਂ ਬੜਾ ਸੌਖਾ, ਆਪਣੇ ਲਈ ਤਾਂ ਗੁਰੂ ਸਾਹਿਬ ਨੇ, ਤੇ ਮੈਨੂੰ ਲੱਗਦਾ ਵੀ ਸੌਖਾ ਵੀ ਆ ਤੇ ਔਖਾ ਵੀ ਆ। ਔਖਾ ਇਸ ਕਰਕੇ ਕਿ ਆਪਾਂ ਨੂੰ ਪਤਾ ਵੀ ਆ ਤੇ ਆਪਾਂ ਨੂੰ ਬਾਰ-ਬਾਰ ਰਿਮਾਈਂਡ ਕਰਾਉਣ ਦੀ ਲੋੜ ਪੈਂਦੀ ਆ, ਪਰ ਆਪਣੀ ਸਟਰਗਲਸ ਵੀ ਹੈਗੀਆਂ ਨੇ ਐਂਡ ਬਾਕੀਆਂ ਨੂੰ ਅਸੀਂ ਬੀਇੰਗ ਕੀ ਕਰ ਸਕਦੇ। ਹਿਊਮਨ, ਇਨਸਾਨ ਹੋਣ ਦੀ ਇਹੀ ਤੇ ਇੱਕ ਹੈਗੀ, ਇਹੀ ਤਾਂ ਲੜਾਈ ਆ। ਇਹੀ ਤਾਂ ਲੜਾਈ ਆ। ਪਰ ਅਦਰਵਾਈਜ਼ ਮੈਨੂੰ ਲੱਗਦਾ ਕਿ ਜਿੱਦਾਂ ਬਾਰ-ਬਾਰ ਗੁਰਬਾਣੀ ਦੇ ਵਿੱਚ ਆਉਂਦਾ ਭਾਣੇ ਦੇ ਵਿੱਚ ਰਹਿਣਾ, ਹੈਨਾ। ਸੋ ਆਈ ਥਿੰਕ ਤੁਸੀਂ ਇੱਕ ਨਾ, ਮੈਂ ਬਿਲਕੁਲ ਵੱਖਰੇ এনवायरमेंट ਚੋਂ ਲੈ ਕੇ ਆਉਂਗਾ। ਆਈ ਥਿੰਕ ਤੁਹਾਡੇ ਕਿਸੇ ਵੀ ਜੇ ਆਡੀਅנס ਮੈਂਬਰ ਨੇ ਜਿਨ੍ਹਾਂ ਨੇ ਕਦੀ ਸਟਾਕ ਟ੍ਰੇਡਿੰਗ ਕੀਤੀ ਹੋਵੇ, ਹੈਨਾ, ਤਾਂ ਉਹ ਸਟਾਕ ਟ੍ਰੇਡਿੰਗ ਦੇ ਵਿੱਚ ਕਹਿੰਦੇ ਆ ਕਿ ਜੇ ਤੁਸੀਂ ਟ੍ਰੇਡਿੰਗ ਕਰਨੀ ਹੋਵੇ ਤੇ ਤੁਸੀਂ ਜੇ 1 ਸੈਕਿੰਡ ਦੇ ਵਿੱਚ ਟ੍ਰੇਡਿੰਗ ਕਰ ਰਹੇ ਹੋ, 1 ਸੈਕਿੰਡ ਦੇ ਵਿੱਚ ਤੁਸੀਂ ਉਹਨੂੰ ਵਾਚ ਕਰ ਰਹੇ ਹੋ, ਤੇ ਤੁਹਾਡੇ ਖਾਸੇ ਜ਼ਿਆਦਾ ਚਾਂਸ ਹੁੰਦੇ ਆ, ਅਨਲੈਸ ਯੂ ਆਰ ਲਾਈਕ ਸੁਪਰ ਪ੍ਰੋਫੈਸ਼ਨਲ, ਟੂ ਲੂਜ਼ ਮਨੀ। ਜਿਉਂ ਤੁਸੀਂ ਲੌਂਗ ਹੋਰਾਈਜ਼ਨ ਤੇ ਜਾਈ ਜਾਂਦੇ ਆ, ਮਤਲਬ ਜਿੰਨਾ ਤੁਸੀਂ ਲੰਬੇ ਹੋਰਾਈਜ਼ਨ ਤੇ ਸਟੋਰੀ ਨੂੰ ਵਾਚ ਕਰਦੇ ਆ, ਤੇ ਤੁਹਾਡੇ ਪੈਰ ਜਿਹੜੀ ਪਕੜ ਜਿਹੜੀ ਆ ਉਹ ਜ਼ਿਆਦਾ ਬਣੀ ਜਾਂਦੀ ਹੈ, ਹੈਨਾ। ਸੋ ਜੇ ਬੰਦਾ ਰੀਅਲੀ ਆਪਣੀ ਜ਼ਿੰਦਗੀ ਨੂੰ ਲੰਬੇ ਹੋਰਾਈਜ਼ਨ ਤੇ ਲੈ ਜਾਏ ਤੇ ਸੋਚੇ ਕਿ 100-200 ਸਾਲ ਦੀ ਟ੍ਰੈਜੈਕਟਰੀ ਕੀ ਹੁੰਦੀ ਹੈ, ਜਾਂ 500 ਸਾਲ ਦੀ ਟ੍ਰੈਜੈਕਟਰੀ ਕੀ ਹੁੰਦੀ ਹੈ, ਹੈਨਾ। ਤੇ 500 ਸਾਲ ਦੀ ਟ੍ਰੈਜੈਕਟਰੀ ਕੀ ਹੁੰਦੀ ਹੈ ਵੀ ਤੁਹਾਡਾ ਜਿਹੜਾ ਵੀ ਇਸ ਸਮੇਂ ਦਾ ਸੱਚ ਆ ਉਹ ਟਿਕਿਆ ਨਹੀਂ ਰਹਿਣਾ। ਜਿਹੜਾ ਇਸ ਸਮੇਂ ਦਾ, ਕਿਉਂਕਿ ਮੈਂ ਹੁਣੇ ਪਿੱਛੇ ਜੀ ਮੈਨੂੰ ਮੇਰੇ ਬ੍ਰਦਰ ਨੇ ਕਿਤਾਬ ਰਿਕਮੈਂਡ ਕੀਤੀ, ਤੇ ਉਹ ਮੈਂ ਪੜ੍ਹ ਰਿਹਾ ਸੀਗਾ, ਤੇ ਉਹ ਸੀਗਾ ਦ ਮੇਕਿੰਗ ਆਫ ਐਨ ਐਮਪਾਇਰ, ਹੈ ਨਾ, ਗੁਰੂ ਆਪਣਾ 18ਵੀਂ ਸਦੀ ਦੇ ਸਿੱਖਾਂ ਦੇ ਸੀਗੀ ਉਹ। ਤਾਂ ਉਹ ਕਰ ਰਹੇ ਸੀਗੇ ਕਿ ਉਹਨੇ ਜਿਹੜਾ ਪਹਿਲਾ ਸੀਨ ਓਪਨ ਹੁੰਦਾ ਆ ਉਹ 1838 ਦਾ ਸੀਨ ਆ। ਤਾਂ ਉਹ ਕਹਿੰਦੇ ਵੀ 1837 ਦੇ ਵਿੱਚ 38 ਦੇ ਵਿੱਚ ਲਾਹੌਰ ਦੇ ਵਿੱਚ ਇੱਦਾਂ ਚੱਲ ਰਿਹਾ ਆ, ਬਈ ਟ੍ਰੇਡਿੰਗ ਹੋ ਰਹੀ ਆ, ਇੰਨਾ ਸਾਰਾ ਕੁਛ ਹੋ ਰਿਹਾ। ਤੇ ਮੈਂ ਰੀਅਲਾਈਜ਼ ਕਰ ਰਿਹਾ ਵੀ ਜੇ ਤੁਸੀਂ ਵਾਕਈ ਟਰਾਂਸਪੋਰਟ ਹੋ ਕੇ ਵੇਖੋ ਤੇ 1838 ਦੇ ਵਿੱਚ ਕੋਈ ਇਹ ਥੋੜ੍ਹੀ ਸੋਚ ਰਿਹਾ ਸੀਗਾ ਕਿ 10 ਸਾਲਾਂ ਨੂੰ ਇੱਥੇ ਕੁਛ ਵੀ ਨਹੀਂ ਰਹਿਣਾ ਇੱਦਾਂ ਦਾ, ਹੈ ਨਾ। ਸੋ ਮੈਨੂੰ ਇਹ ਲੱਗਦਾ ਕਿ ਜੋ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਹੈਗਾ ਆ ਉਹਨੂੰ ਅੰਡਰਸਟੈਂਡ ਕਰਨ ਦੀ, ਜੇ ਅਸੀਂ ਉਹਨੂੰ ਰਿਸੀਵ ਕਰ ਲਈਏ, ਤੇ ਫਿਰ ਮੈਨੂੰ ਲੱਗਦਾ ਕਿ ਬੰਦਾ ਆਜ਼ਾਦ ਵੀ ਹੋ ਜਾਂਦਾ। ਫਿਰ ਬੰਦੇ ਨੂੰ ਲੱਗਦਾ ਕਿ ਜੋ ਵੀ ਉਹ ਕੰਮ ਕਰੂਗਾ, ਜੋ ਉਹਨੂੰ ਲੱਗਦਾ ਕਿ ਉਹਦਾ ਛੋਟਾ ਜਿਹਾ ਪੀਸ ਹੈਗਾ ਆ ਕੰਮ ਕਰਨ ਵਾਲਾ, ਮੈਨੂੰ ਲੱਗਦਾ ਉਹ ਥੋੜ੍ਹੀ ਹੋਰ ਆਜ਼ਾਦੀ ਦੇ ਨਾਲ ਕਰ ਲੈਂਦਾ। ਉਹਦੇ ਫਿਰ ਕਾਹਲ ਨਹੀਂ ਹੁੰਦੀ ਕਿ ਜੇ ਮੈਂ ਆਹ ਕੰਮ ਨਾ ਕੀਤਾ ਤੇ ਅਸਮਾਨ ਡਿੱਗ ਪੈਣਾ, ਅਸਮਾਨ ਨੇ ਡਿੱਗਣਾ ਨਹੀਂ ਹੈਗਾ। ਹਾਂ, ਨਹੀਂ, ਇਹ ਤੇ ਇਹ ਚੀਜ਼ਾਂ ਦਾ 100% ਇਹ ਜਿਹੜੀਆਂ ਗੱਲਾਂ ਆਪਾਂ ਆਪਣੇ ਆਪ ਦੇ ਉੱਤੇ ਐਕਸਪੈਕਟੇਸ਼ਨ ਦਾ ਭਾਰ ਜ਼ਿਆਦਾ ਢੋਈ ਫਿਰਦੇ ਆ, ਤੇ ਉਹ ਤੋਂ ਥੋੜ੍ਹਾ ਜਿਹਾ ਆਜ਼ਾਦ ਹੋਣ ਦੀ ਜਿਹੜੀ ਉਹ ਜ਼ਰੂਰਤ ਆ। ਸੇਮ ਥਿੰਗ ਹੀ ਆ, ਤੁਸੀਂ ਆਪਣੇ ਨਿੱਜੀ ਜੀਵਨ ਤੋਂ ਲੈ ਕੇ ਕੰਮਕਾਰ ਵਾਲੀ ਥਾਂ ਦੇ ਉੱਤੇ ਜਿਹੜਾ ਉਹ ਦੇਖਦੇ ਆ, ਜੇ ਮੈਂ ਇੱਦਾਂ ਕਰਤਾ ਆਹ ਹੋ ਜੂ ਉਹ ਹੋ ਜੂ, ਜਦੋਂ ਹੋਣ ਲੱਗਦੀ ਉਹ ਚੀਜ਼ ਕਦੀ ਵੀ ਉੱਦਾਂ ਹੁੰਦੀ ਨਹੀਂ। ਐਂਡ ਮੈਨੂੰ ਲੱਗਦਾ ਕਿ ਐਂਡ ਜਿਹੜੀ ਤੁਸੀਂ ਗੱਲ ਕਹਿ ਸੀ ਵੀ ਕੀ ਹੋਣਾ ਚਾਹੀਦਾ, ਹੁਣ ਜਦੋਂ ਅਸੀਂ ਤੇ ਤੁਸੀਂ ਇਹ ਗੱਲ ਕਰ ਰਹੇ ਹਾਂ, ਅਸੀਂ ਐਜ਼ ਐਨ ਇੰਡੀਵਿਜੂਅਲ ਗੱਲ ਕਰ ਰਹੇ ਹਾਂ ਇੱਕ ਦੂਜੇ ਦੇ ਨਾਲ। ਸੋ ਮੈਨੂੰ ਲੱਗਦਾ ਜਦੋਂ ਤੁਸੀਂ ਸੱਥਾਂ 'ਚ ਬਹਿੰਦੇ ਆ, ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਚੀਕਾ ਚਿਹਾੜੇ 'ਚੋਂ ਨਿਕਲ ਕੇ ਜਦੋਂ ਤਾਂ ਆਮ ਗੱਲ ਕਰਦੇ ਆ, ਤੇ ਬੜੀਆਂ ਬੇਸਿਕ ਗੱਲਾਂ ਜਿਹੜੀਆਂ ਸਾਨੂੰ ਪਤਾ ਨੇ ਪਰ ਸਾਨੂੰ ਬਾਰ-ਬਾਰ ਇੱਕ ਦੂਜੇ ਨੂੰ ਰਿਮਾਈਂਡ ਕਰਾਉਣੀਆਂ ਪੈਂਦੀਆਂ। ਸੋ ਮੈਨੂੰ ਲੱਗਦਾ ਕਿ ਕੋਈ ਵੀ ਜਿਹੜਾ ਸੁਣਨ ਵਾਲਾ ਉਹਨੂੰ ਸੁਣ ਕੇ ਇਹ ਨਹੀਂ ਲੱਗਣਾ ਚਾਹੀਦਾ ਕਿ ਸਾਨੂੰ ਇਸ ਚੀਜ਼ ਦਾ ਪਰਮ ਗਿਆਨ ਹੋ ਗਿਆ, ਸਾਡੀ ਲਾਈਫ ਦੇ ਵਿੱਚ ਇਹ ਪਰਫੈਕਟ ਇੱਦਾਂ ਹੀ ਚੀਜ਼ਾਂ ਐਪਲੀਕੇਬਲ ਹੁੰਦੀਆਂ। ਨਹੀਂ, ਵੀ ਆਰ ਆਲਸੋ ਕਨਸਟੈਂਟਲੀ ਰਿਮਾਈਂਡਿੰਗ ਐਂਡ ਲਰਨਿੰਗ ਫਰਮ ਈਚ ਅਦਰ। ਸੋ ਮੈਨੂੰ ਲੱਗਦਾ ਹਿਊਮਨਸ ਜਿਹੜੇ ਨੇ ਉਹ ਹਿਊਮਨਸ ਦੇ ਨਾਲ ਠਰਾਓ ਤੇ ਠਰਮੇ ਦੇ ਵਿੱਚ ਕਨਵਰਸੇਸ਼ਨ ਕਰਨ ਲਈ ਬਣੇ ਆ। ਸੋ ਜੇ ਉਹ ਫਿਜ਼ੀਕਲ ਵਰਚੁਅਲ ਸਪੇਸਿਸ ਨੂੰ ਛੱਡ ਕੇ ਫਿਜ਼ੀਕਲ ਸਪੇਸਿਸ ਦੇ ਵਿੱਚ ਆ ਕੇ ਕਨਵਰਸੇਸ਼ਨ ਕਰਨਗੇ, ਤੇ ਜੇ ਤੁਹਾਡੇ ਕੋਲ ਫਿਜ਼ੀਕਲ ਸਪੇਸ ਕਨਵਰਸੇਸ਼ਨ ਕਰਨ ਨੂੰ ਕੋਈ ਨਹੀਂ ਹੈਗਾ, ਮੈਨੂੰ ਲੱਗਦਾ ਵੀ ਉਹ ਲੱਭਣੇ ਚਾਹੀਦੇ ਨੇ ਬੰਦੇ ਆਸੇ ਪਾਸੇ ਤੇ ਫਿਜ਼ੀਕਲ ਸਪੇਸਿਸ ਤੋਂ। ਨਹੀਂ ਤਾਂ ਨਿਕਲੇ ਬਿਨਾ, ਨਹੀਂ ਤਾਂ ਨਿਕਲੇ ਬਿਨਾ ਜਿਹੜਾ ਆ ਕੇਓਸ ਆ। ਮੈਨੂਫੈਕਚਰਿੰਗ ਆਫ ਡਿਸੈਂਟ ਤੇ ਕੰਸੈਂਟ ਦੇ ਵਿੱਚ ਹੀ ਸਾਰੀ ਅੰਡਰਸਟੈਂਡਿੰਗ ਡਿਵੈਲਪ ਹੋ ਜਾਂਦੀ ਆ। ਹਾਂਜੀ, ਨਹੀਂ, ਇਹ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਹੈ। ਹੁਣ ਇਸੇ ਦੇ ਵਿੱਚ ਨਾ ਮੈਂ ਥੋੜ੍ਹਾ ਜਿਹਾ ਮੋੜ ਲੈ ਕੇ ਤੇ ਆਪਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆ AI ਦੀ ਗੱਲ ਨਾਲ ਜਾਂਦੇ ਜਾਂਦੇ ਮੈਂ ਕਰਨੀ ਚਾਹੁੰਦਾ ਆ ਜੀ। AI ਨੂੰ ਲੈ ਕੇ ਜਿੱਥੇ ਲੋਕਾਂ ਨੂੰ ਲੱਗਦਾ ਵੀ ਫਾਇਦਾ ਵੀ ਕਾਫੀ ਆ, ਬਹੁਤ ਜ਼ਿਆਦਾ ਉਸ ਦੇ ਬੈਨੀਫਿਟ ਹੈਗੇ ਆ, ਚਲੋ ਹੋਣਗੇ ਵੀ, ਆਪਾਂ ਇਹ ਨਹੀਂ ਕਹਿੰਦੇ ਨਹੀਂ, ਹਰ ਇੱਕ ਚੀਜ਼ ਦੇ ਐਡਵਾਂਟੇਜਸ ਡਿਸਐਡਵਾਂਟੇਜਸ ਹੁੰਦੇ ਆ। ਪਰ ਇਸ ਟਾਈਮ ਇੱਕ ਹੋਰ ਵੇਵ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ ਵੀ AI ਸਕਾਈਨੈਟ ਤਾਂ ਨਹੀਂ ਬਣੂਗੀ ਟਰਮੀਨੇਟਰ ਵਾਲੀ। ਜਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ, ਆਪੇ ਹੀ ਕੰਪਨੀਆਂ ਨੂੰ ਹੈਕ ਕਰ ਲੈਂਦੀ ਆ, ਆਪੇ ਹੀ ਉਹ ਆਪਣਾ ਹੀ ਧਰਮ ਉਹਨਾਂ ਨੇ ਇੱਕ ਥਾਂ ਦੇ ਉੱਤੇ AI ਏਜੰਟਸ ਨੇ ਜਿਹੜਾ ਉਹ ਚਲਾ ਲਿਆ, ਉਹਦੇ ਵਿੱਚ ਕਿੰਨੇ ਪ੍ਰੋਫਿਟ ਵੀ ਜਿਹੜੇ ਉਹ ਬਣ ਗਏ ਆ, ਕਈ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਇੱਦਾਂ ਦੇ ਜਦੋਂ ਸਿਨਾਰੀਓ ਆਪਾਂ ਦੇਖਦੇ ਹਾਂ, ਸੁਣਦੇ ਹਾਂ,
then you realize ਵੀ ਯਾਰ ਇਹ ਗੱਲਾਂ ਕਿੱਧਰ ਨੂੰ ਜਾ ਰਹੀਆਂ। ਹਾਂਜੀ, ਤੁਹਾਡਾ ਕੀ ਮਤਲਬ ਆ ਸਕਾਈਨੈਟ ਬਣ ਤਾਂ ਨਹੀਂ ਜਾਊਗਾ, ਮਤਲਬ ਜਾਊਗਾ, ਮਜ਼ਾਕ ਕਰ ਰਹੇ ਹਾਂ। ਜਿਹੜਾ ਅੱਜ ਸਵੇਰੇ ਨਾ ਅਸੀਂ ਮੈਂ ਇੱਕ ਪਾਰਟ ਹੈਗਾ ਆ ਇੱਕ ਪ੍ਰੋਗਰਾਮ ਦਾ ਜਿਹਦਾ ਨਾਮ ਹੈਗਾ ਮਾਸਟਰ ਕਲਾਸ ਐਗਜ਼ੈਕਟਿਵ, ਤੇ ਉਹਦੇ ਵਿੱਚ ਅੱਜ ਸਵੇਰੇ ਜਿਹੜੇ 11 ਲੈਬਸ ਦੇ ਵਨ ਆਫ ਦ CTO ਸੀਗੇ, ਹੈ ਨਾ, CEO ਸ਼ਾਇਦ, ਹੈ ਨਾ, ਉਹ ਅੱਜ ਸਵੇਰੇ ਕਾਨਫਰੰਸ ਕਾਲ ਦੇ ਵਿੱਚ ਸੀ, ਉਹ ਦੱਸ ਰਹੇ ਸੀਗੇ। ਅਤੇ ਇਹ ਜੇ 11 ਲੈਬਸ ਜਿਹੜੀ ਆ ਫੋਰ ਐਗਜ਼ਾਮਪਲ, ਉਹ ਮਤਲਬ ਤੁਹਾਡੀਆਂ ਜਿਹੜੀਆਂ ਆਵਾਜ਼ਾਂ ਨੇ, ਇਸ ਤਰ੍ਹਾਂ ਹੋਰ ਵੀ ਕੰਪਨੀਆਂ ਨੇ ਤੁਹਾਨੂੰ ਇੱਦਾਂ ਦੀ ਕਈ ਨੇ, ਸੋ ਉਹ ਆਵਾਜ਼ਾਂ ਨੂੰ ਕਿਸੇ ਵੀ ਫਾਰਮੂਲੇਸ਼ਨ 'ਚ ਕਨਵਰਟ ਕਰਦੀ ਹੈ ਨਾ, ਭਾਵੇਂ ਤੁਸੀਂ, ਸੋ ਉਹਨਾਂ ਨੂੰ ਇੱਕ ਤੁਹਾਡੀ ਆਵਾਜ਼ ਕਢਾਉਣੀ ਹੋਵੇ, ਮੇਰੀ ਆਵਾਜ਼ ਕਢਾਉਣੀ ਹੋਵੇ, ਦੇ ਕੈਨ ਡੂ ਇਟ। ਹਾਂ, ਸੋ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਗਿਆ ਵੀ ਵਾਟ ਅਬਾਊਟ ਇਹਦੇ ਜਿਹੜੇ ਮਤਲਬ ਜਿਹਨੂੰ ਕਾਪੀ ਰਾਈਟਸ ਨੇ। ਉਹ ਕਹਿੰਦੇ ਵੀ ਨਹੀਂ, ਅਸੀਂ ਵੇਖੋ ਟ੍ਰੇਨ ਕਰਨ ਦੇ ਲਈ, ਮੋਡੂਲੇਸ਼ਨ ਦੇ ਲਈ ਅਸੀਂ ਲਾਇਸੈਂਸ ਕਰ ਰਹੇ ਹਾਂ, ਅਸੀਂ ਲੋਕਾਂ ਨੂੰ ਹਾਇਰ ਕਰ ਰਹੇ ਹਾਂ, ਤੇ ਮਿਲੀਅਨਸ ਆਫ ਡਾਲਰਸ ਉਹਨਾਂ ਨੂੰ ਨਾਲ ਦੇ ਰਹੇ ਹਾਂ, ਤੇ ਐਵਰੀ ਟਾਈਮ ਉਹਨਾਂ ਦੀ ਆਵਾਜ਼ ਯੂਜ਼ ਹੁੰਦੀ ਹੈ, ਤੇ ਉਹਨਾਂ ਕੋਲ ਪੈਸੇ ਮਨੀ ਫਲੋ ਬੈਕ ਹੁੰਦੀ ਹੈ। ਪਰ 11 ਲੈਬਸ ਦੀ ਜੇ ਤੁਸੀਂ ਵੈਲਿਊਏਸ਼ਨ ਵੇਖੋ ਤੇ ਉਹ ਟੈਨਸ ਆਫ ਬਿਲੀਅਨਸ ਡਾਲਰ ਦੇ ਆਸ-ਪਾਸ ਆ। ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਨੌਲੇਜ ਆ ਉਹਦੀ ਜਿੰਨੇ ਸਪੀਡ ਦੇ ਨਾਲ ਸੈਂਟਰਲਾਈਜੇਸ਼ਨ ਹੋ ਰਹੀ ਆ, ਉਹਦੇ ਵਿੱਚ ਵੇਖੋ ਜਿਹੜੀ ਸਾਡੀ ਪਿਛਲੀ ਇਕੋਨਮੀ ਸੀ ਉਸ ਚੀਜ਼ ਦੇ ਉੱਤੇ ਬਿਲਡ ਸੀਗੀ ਕਿ ਤੁਹਾਨੂੰ ਕੀ ਪਤਾ, ਤੁਹਾਡੀ ਨੌਲੇਜ ਦੀ ਵੈਲਿਊ ਸੀ, ਤੁਹਾਡੀ ਨੌਲੇਜ ਦੀ ਵੈਲਿਊ ਸੀ। ਦੈਟ ਇਕੋਨਮੀ ਇਜ਼ ਸਨਸੈਟਿੰਗ ਨਾਓ। ਤੁਹਾਨੂੰ ਕੀ ਪਤਾ, ਇਹ ਤਾਂ ਫਿਰ ਸਾਰੀ ਜਿਹੜੀ ਨੌਲੇਜ ਆ ਉਹ ਤਾਂ ਡੇ ਟਾਈਮ ਰੋਬਰੀ ਚੱਲ ਰਹੀ ਹੈ। ਹਾਂ, ਨਹੀਂ ਹੈਗੀ ਆ, ਪਰ ਮੈਂ ਇਹ ਕਹੂੰਗਾ ਕਿ ਇਹ ਰੀਇਨਵੈਂਸ਼ਨ ਆਫ ਉਹ ਹੋਣੀ ਆ। ਹੁਣ ਟੇਸਟ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਣਾ, ਏਜੰਸੀ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਣੀ ਆ। ਸੋ ਅਸੀਂ ਮੇਰੇ ਦੋਸਤ ਗੱਲ ਕਰ ਰਹੇ ਸੀ, ਉਹ ਕਹਿੰਦੇ ਸੀ ਵੀ ਯਾਰ ਇਸ ਟਾਈਮ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਸਕਦੇ ਆ, ਹੈ ਨਾ, ਕਿ ਜਿਹਦੇ ਬਾਰੇ ਸਾਨੂੰ ਲੱਗੇ ਕਿ ਮੈਨੂੰ ਲੱਗਦਾ ਕਿ ਉਹ ਜਿਹੜੀ ਅਸੀਂ ਪਹਿਲਾਂ ਜਿਹੜੀ ਆਮ ਵੀ ਨੌਲੇਜ ਦੀ ਇੰਟਰੋਡਕਸ਼ਨ, ਜਦੋਂ ਇੰਨੀ ਨੌਲੇਜ ਇੱਕੋ ਦਮ ਪ੍ਰੋਡਿਊਸ ਹੋ ਕੇ ਤੁਹਾਡੇ ਤੇ ਹਿੱਟ ਕਰ ਸਕਦੀ ਆ, ਫਿਰ ਤੁਸੀਂ ਸਿਗਨਲ ਨੂੰ ਨੋਇਜ਼ ਦੇ ਨਾਲੋਂ ਸੈਪਰੇਟ ਕਿੱਦਾਂ ਕਰੋਗੇ? ਕਿ ਉਹ ਉਸੇ ਨਾਲ ਹੀ ਹੋਣਾ ਕਿ ਤੁਹਾਨੂੰ ਸਲੋ ਆਉਣਾ ਆਉਂਦਾ ਹੋਵੇ, ਤੁਹਾਨੂੰ ਆਪਣੀ ਏਜੰਸੀ ਰਿਕਗਨਾਈਜ਼ ਕਰਨੀ ਆਉਂਦੀ ਹੋਵੇ, ਤੁਹਾਨੂੰ ਸੋਵਰਨ ਤਰੀਕੇ ਨਾਲ ਸੋਚਣਾ ਆਉਂਦਾ ਹੋਵੇ, ਠੀਕ ਹੈ ਨਾ, ਤੇ ਉਹ ਗੁਰੂ ਦੇ ਲੜ ਲੱਗਿਆ ਹੀ ਮੈਨੂੰ ਲੱਗਦਾ ਹੁੰਦਾ। ਉੱਦਾਂ ਨਹੀਂ ਪੋਸੀਬਲ। ਜਿੰਨਾ ਚਿਰ ਸਾਡੇ ਹੀਰੋਜ਼ ਬਾਕੀ ਨੇ, ਜਿੰਨਾ ਚਿਰ ਅਸੀਂ ਇਹ ਲੱਭਦੇ ਰਹਾਂਗੇ ਕਿ ਨਹੀਂ ਜੀ ਸਾਡੇ ਲੀਡਰ ਨਹੀਂ ਚੰਗੇ, ਹੈ ਨਾ, ਫਿਰ ਲੀਡਰਾਂ ਦੇ ਪਿੱਛੇ ਤਾਂ ਫਿਰ ਤੁਹਾਡੀ ਮੈਨੂਫੈਕਚਰ ਆਫ ਕੰਸੈਂਟ ਦੇ ਡਿਸੈਂਟ ਹੀ ਹੋਊਗੀ। ਤੇ ਮੈਨੂੰ ਲੱਗਦਾ ਕਿ ਜਿਨ੍ਹਾਂ ਕੋਲੇ ਫਿਊਚਰ ਦੇ ਵਿੱਚ ਟੇਸਟ ਹੈਗਾ ਆ, ਜਿਨ੍ਹਾਂ ਕੋਲੇ ਇਨਫੋਰਮੇਸ਼ਨ ਨੂੰ ਨੋਇਜ਼ ਦੇ ਨਾਲੋਂ ਸੈਪਰੇਟ ਕਰਨ ਦੀ ਐਬਿਲਿਟੀ ਹੈਗੀ ਆ, ਤੇ ਜਿਨ੍ਹਾਂ ਨੂੰ ਉਹ ਜਿਹੜੀ ਹੈਗੀ ਆ ਬਾਕੀਆਂ ਨੂੰ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਨ ਦੀ, ਤੇ ਜਿਨ੍ਹਾਂ ਕੋਲੇ ਐਂਪਥੀ ਹੈਗੀ ਆ, ਹੈ ਨਾ, ਸਾਰੇ ਦੀ ਸਾਰਾ ਬਿਜ਼ਨਸ, ਸਾਰੇ ਦੇ ਸਾਰਾ ਸੁਸਾਇਟੀ ਦਾ ਸਟਰਕਚਰ ਇਸੇ ਚੀਜ਼ ਤੇ ਟਿਕਿਆ ਹੁੰਦਾ ਕਿ ਤੁਹਾਨੂੰ ਦੂਜੇ ਦੀ ਦਰਦ ਦਿਖਦਾ ਕਿ ਨਹੀਂ ਦਿਖਦਾ, ਹੈ ਨਾ। ਇੱਕ ਡਾਕਟਰ, ਸਭ ਤੋਂ ਐਫੀਸ਼ੀਐਂਟ ਡਾਕਟਰ ਉਹੀ ਹੁੰਦਾ, ਹੈ ਨਾ, ਜਿਹਨੂੰ ਬਾਕੀਆਂ ਦੀ ਪ੍ਰੋਬਲਮ ਆਰਾਮ ਨਾਲ ਸਮਝ ਆ ਜਾਏ, ਹੈ ਨਾ। ਇੱਕ ਵਧੀਆ ਇੰਜੀਨੀਅਰ ਉਹੀ ਹੁੰਦਾ ਜਿਹਨੂੰ ਕੋਰ ਪ੍ਰੋਬਲਮ ਸਮਝ ਆਵੇ ਵੀ, ਹੈ ਨਾ, ਇਹ ਸਟਰਗਲ ਕਿਹਦੇ ਨਾਲ ਕਰ ਰਹੇ ਨੇ। ਸੋ ਮੈਨੂੰ ਲੱਗਦਾ ਕਿ ਸਾਡੀ ਕਹਿੰਦੇ ਅਸੀਂ ਪਿਓ ਦਾਦਾ ਜਿਹੜੇ ਖਜ਼ਾਨਾ ਖੋਲ ਕੇ ਡਿੱਠਾਂਗੇ ਤੇ ਉਹਦੇ 'ਚ ਬਹੁਤ ਕੁਛ ਪਿਆ ਆ, ਵੀ ਜਿਹੜਾ ਸਾਨੂੰ ਮਾਡਰਨ ਟਾਈਮ ਦੇ ਵਿੱਚ ਵੀ ਇਟ ਕੈਨ ਟੈਲ ਅਸ ਅ ਲੋਟ। ਨਹੀਂ, ਇਹ ਫਿਰ ਰਵਿੰਦਰ ਸਿੰਘ ਭਾਜੀ ਵੀ ਇਹਦੇ ਵਿੱਚ ਇਹ ਨਹੀਂ ਆ ਵੀ ਲੋਕਾਂ ਦੇ ਉੱਤੇ ਪ੍ਰੈਸ਼ਰ ਜ਼ਿਆਦਾ ਆ, ਨੋਇਸ ਤੇ ਸਿਗਨਲ ਨੂੰ ਜਿਹੜਾ ਇੰਨਾ ਜ਼ਿਆਦਾ ਜਿਹੜਾ ਉਹ ਦਬਾਅ ਬੰਦੇ ਦੇ ਉੱਤੇ ਜਿਹੜਾ ਉਹ ਪੈ ਗਿਆ ਆ। ਪਹਿਲਾਂ ਤਾਂ ਇੱਦਾਂ ਨਹੀਂ ਸੀ, ਪਹਿਲੋਂ ਨਹੀਂ ਸੀ ਲੱਗਦਾ ਬੰਦੇ ਨੂੰ ਵੀ ਯਾਰ ਮੈਨੂੰ ਇੰਨਾ ਜ਼ਿਆਦਾ ਨੌਲੇਜੇਬਲ ਹੋਣ ਦੀ ਜ਼ਰੂਰਤ ਆ, ਜ਼ਿੰਦਗੀ ਕੱਟ ਜਾਂਦੀ ਸੀ, ਹੋ ਜਾਂਦਾ ਸੀਗਾ, ਕਿਤੇ ਜ਼ਿਆਦਾ ਦਬਾਅ ਤਾਂ ਨਹੀਂ ਪਾ ਰਹੇ ਇਨਸਾਨਾਂ ਤੇ ਹੁਣ? ਨਹੀਂ, ਮੈਨੂੰ ਲੱਗਦਾ ਨਹੀਂ, ਮੈਨੂੰ ਲੱਗਦਾ ਉਹ ਦਬਾਅ ਤਾਂ ਹੀ ਆ ਵੀ ਜੇ ਅਸੀਂ ਇਨਫੋਰਮੇਸ਼ਨ ਦਾ ਟੈਪ ਕੰਟੀਨਿਊਸਲੀ ਖੁੱਲੀ ਰੱਖਾਂਗੇ, ਜੇ ਸਾਡੇ ਕੋਲੇ ਕੌਨਸਟੈਂਟਲੀ ਸਾਡੀ ਸੁਰਤ ਦੇ ਵਿੱਚ ਇਹ ਵੀ ਆ ਰਿਹਾ ਕਿ ਅੱਜ ਪੰਜਾਬ ਦੇ ਫਲਾਣੇ ਪਿੰਡ ਦੇ ਵਿੱਚ ਕੀ ਹੋਇਆ, ਤੇ ਇੱਥੇ ਆਹ ਵਾਲੇ ਗੁਰਦੁਆਰੇ ਦੇ ਵਿੱਚ ਕਿਹਦੀ ਲੜਾਈ ਹੋਈ, ਤੇ ਖਾੜੀ ਦੇ ਵਿੱਚ ਕੀ ਹੋ ਰਿਹਾ, ਬਾਕੀ ਕਿੱਥੇ ਕੀ ਹੋ ਰਿਹਾ, ਅਸੀਂ ਜੇ ਸਾਰੀ ਦੁਨੀਆ ਦਾ ਇਨਫੋਰਮੇਸ਼ਨ, ਗੱਲ ਇਹ ਆ ਵੀ ਅਸੀਂ ਐਕਟ ਕਿਤੇ ਕਰ ਸਕਦੇ ਹਾਂ, ਹੈ ਨਾ। ਸੋ ਇਨਫੋਰਮੇਸ਼ਨ ਸਾਡੇ ਲਈ ਉਹੀ ਰੈਲੇਵੈਂਟ ਆ ਜਿਹੜੀ ਸਾਡੇ ਲਈ ਕਰੰਟਲੀ ਰੈਲੇਵੈਂਟ ਆ, ਹੈ ਨਾ। ਲੌਂਗ ਫਾਰਮ ਇਨਫੋਰਮੇਸ਼ਨ ਜਿਹੜੀ ਆ ਕਿ ਬਾਕੀ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ, ਉਹ ਮੈਨੂੰ ਲੱਗਦਾ ਵੀਕ ਦੇ ਵਿੱਚ ਇੱਕ ਵਾਰੀ ਜਦੋਂ ਬੰਦੇ ਆਪਸ ਵਿੱਚ ਤੁਹਾਨੂੰ ਪਤਾ ਲੱਗ ਸਕਦਾ। ਜਾਂ slowing of information is going to become a lot more important. Slow consumption of information, slow life, ਉਹਦੀ ਵੈਲਿਊ ਹੌਲੀ ਹੌਲੀ ਵਧਣੀ ਆ। ਪਰ ਸਾਰੇ ਸੁਸਾਇਟੀ ਦਾ ਸਟਰਕਚਰ ਤੁਹਾਨੂੰ ਫਾਸਟ ਲਾਈਫ, ਫਾਸਟ ਇਨਫੋਰਮੇਸ਼ਨ, ਫਾਸਟ ਫੂਡ ਉਹਦੇ ਵੱਲ ਧੱਕ ਰਿਹਾ। ਸੋ ਤੁਹਾਡਾ ਜਿਹੜਾ ਮੈਨੂੰ ਲੱਗਦਾ ਇਹਦਾ escape ਬਿਲਕੁਲ ਉਹ ਤੋਂ ਉਲਟ ਜਾਣ 'ਚ।
ਗੋਇੰਗ ਬੈਕ ਟੂ ਰੂਟਸ ਸਹੀ ਹੈ। ਚਲੋ ਧੰਨਵਾਦ ਬਹੁਤ ਬਹੁਤ। ਸਮਾਂ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।